ਕਿੰਨੇ ਸਾਲਾਂ ਤੋਂ ਲਗਾਤਾਰ ਇੱਕ ਹਮਲਾ ਚੱਲ ਰਿਹਾ। ਇੱਕ ਪਾਸੇ ਸਿੱਖਾਂ 'ਚ ਨਸਲਕੁਸ਼ੀ ਦਾ, ਇੱਕ ਪਾਸੇ ਸਿੱਖਾਂ ਨੂੰ ਸਿੱਖੀ ਨਾਲੋਂ ਤੋੜਨ ਦਾ ਪ੍ਰੋਜੈਕਟ, ਇੱਕ ਟੈਰਰ ਦਹਿਸ਼ਤ ਫੈਲਾਉਣ ਦਾ। ਸਭ ਤੋਂ ਮਾੜੀ ਗੱਲ ਕੀ ਹੈ ਕਿ ਸਿੱਖਾਂ ਦੇ ਕਤਲ ਕਰਨ ਲਈ ਸਿੱਖਾਂ ਦੇ ਹੀ ਬੱਚੇ ਪਰਿਵਾਰਾਂ ਦੇ ਵਿੱਚੋਂ ਲੋਕ ਵਰਤੇ ਜਾ ਰਹੇ। ਇਹ ਜਿਹੜੇ ਸਾਡੀ ਕੌਮ ਦੇ ਕਾਤਲ ਨੇ, ਜਿਹੜੇ ਸਿੱਖਾਂ ਦੇ ਘਰੇ ਜੰਮੇ ਆ, ਉਹਨਾਂ ਨੂੰ ਕਦੇ ਸਾਡੀ ਕੌਮ ਨੇ ਇਹ ਅਹਿਸਾਸ ਹੀ ਨਹੀਂ ਕਰਵਾਇਆ। ਹੁਣ ਆ ਜਿਹੜੇ ਬੁੱਚੜ ਪੁਲਸੀਏ ਨੇ ਜਦੋਂ ਮਰ ਜਾਂਦੇ ਆ, ਇਹਨਾਂ ਲਈ ਵੀ ਉਹੀ ਪਾਠ, ਉਹੀ ਕੀਰਤਨ, ਗੁਰਮੁਖ ਜਨਮ ਸਵਾਰ ਦਰਗੇ ਚੱਲਿਆ ਤੇ ਉਹੀ ਗ੍ਰੰਥੀ। ਜੇ 10ਵੇਂ ਪਾਤਸ਼ਾਹ ਜਾਂ ਗੁਰੂ ਸਾਹਿਬਾਨ ਹੁੰਦੇ, ਕੀ ਉਹ ਉਹਨਾਂ ਕਾਤਲਾਂ ਨੂੰ, ਜਿਹੜੇ ਗੁਰੂ ਸਾਹਿਬ ਨੂੰ ਜਾਂ ਗੁਰੂ ਸਾਹਿਬਾਨ ਦੇ ਸਿੱਖਾਂ ਨੂੰ ਨਿਸ਼ਾਨਾ ਬਣਾਈ ਫਿਰਦੇ ਆ, ਦੁਸ਼ਮਣ ਬਣਾਈ ਫਿਰਦੇ ਆ, ਉਹਨਾਂ ਨੂੰ ਇਉਂ ਹੀ ਕਰਦੇ? ਇਹ ਗੱਲ ਬਹੁਤ ਜ਼ਿਆਦਾ ਮਾੜੀ ਆ ਕਿ ਨਿੱਜਰ ਦੇ ਕਾਤਲ ਤੇ ਉਹਨਾਂ ਦੇ ਪਰਿਵਾਰ ਮੌਜਾਂ ਲੁੱਟ ਰਹੇ ਨੇ। ਜਦੋਂ ਸਾਡੀ ਕੌਮ ਦੀ ਜਵਾਨੀ ਨੂੰ ਇਹ ਅਹਿਸਾਸ ਕਰਾਇਆ ਜਾਂਦਾ ਸੀ ਕਿ ਦੁਸ਼ਟਾਂ ਨੂੰ ਸੋਧੇ ਲਾਉਣ ਵਾਲੇ ਕੌਮ ਦੇ ਹੀਰੋ ਹੁੰਦੇ, ਅੱਜ ਸਾਡੀ ਕੌਮ ਨੂੰ ਦੱਸਿਆ ਜਾ ਰਿਹਾ ਨਿੱਕੀਆਂ ਨਿੱਕੀਆਂ ਬੱਚੀਆਂ ਨੂੰ ਵੀਡੀਓ ਦੇ ਉੱਤੇ ਠੁਮਕੇ ਲਾ ਕੇ ਉਹਨਾਂ ਨੂੰ ਕਿਹਾ ਜਾਂਦਾ ਵੀ ਆਹ ਗਾਣੇ ਤੇ ਨੱਚ। ਸਾਡੀ ਕੌਮ ਦੇ ਵਿੱਚ ਸਾਡੀ ਪਰਵਰਿਸ਼ ਜਿਹੜੀ ਸੀ ਉਹ ਇਉਂ ਕੀਤੀ ਜਾਂਦੀ ਸੀ ਕਿ ਭਵਿੱਖ ਵਿੱਚ ਇਹਨੇ ਵੱਡਾ ਹੋਣਾ, ਇਹਨੂੰ ਵੱਡੇ ਸੰਕਟ, ਬੜੀਆਂ ਔਖਾਂ ਦਾ ਸਾਹਮਣਾ ਕਰਨਾ ਪਊ। ਅੱਜ ਸਾਨੂੰ ਢੇਰੀ ਢਾਉਣ ਵਾਲੇ ਨਲਾਇਕ, ਅਯੋਗ ਇਉਂ ਬਣਨ ਲਈ ਮਾਹੌਲ ਸਿਰਜਿਆ ਜਾ ਰਿਹਾ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਥ, ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਹੋਰ ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨੀ ਵੇਅਰ ਹਾਊਸ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਨੇ ਜੋ ਖੁਦਕੁਸ਼ੀ ਕੀਤੀ, ਉਪਰੰਤ ਜਿਹੜਾ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਗ੍ਰਿਫਤਾਰੀ ਹੋਈ ਤੇ ਉਹਨੂੰ ਪੇਸ਼ ਕੀਤਾ ਗਿਆ, 5 ਦਿਨ ਦਾ ਰਿਮਾਂਡ ਮਿਲਿਆ। ਇਹਦੇ ਬਾਰੇ ਖੁਦਕੁਸ਼ੀ ਕਰਨ ਵਾਲੇ ਰੰਧਾਵੇ ਦੀ ਜਿਹੜੀ ਘਰਵਾਲੀ ਆ ਤੇ ਪਰਿਵਾਰ ਹੈ, ਉਹਨਾਂ ਨੇ ਪ੍ਰੈਸ ਦੇ ਸਾਹਮਣੇ ਇਹ ਗੱਲ ਕਹੀ ਹੈ ਕਿ ਸਾਨੂੰ ਪੰਜਾਬ ਪੁਲਿਸ ਦੀ ਇਸ ਜਾਂਚ ਉੱਤੇ, ਪੰਜਾਬ ਸਰਕਾਰ ਉੱਤੇ ਕੋਈ ਭਰੋਸਾ ਨਹੀਂ, ਕੋਈ ਯਕੀਨ ਨਹੀਂ। ਅਸੀਂ CBI ਤੋਂ ਇਹ ਸਾਰੇ ਮਾਮਲੇ ਦੀ ਜਾਂਚ ਦੀ ਮੰਗ ਕਰਦੇ ਹਾਂ, ਕਿਉਂਕਿ ਹਰ ਸੰਭਵ ਤਰੀਕੇ ਨਾਲ ਇਹ ਜਤਾਇਆ ਜਾ ਰਿਹਾ, ਇਹ ਦਰਸਾਇਆ ਜਾ ਰਿਹਾ ਕਿ ਪੰਜਾਬ ਸਰਕਾਰ, ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਲਾਲਜੀਤ ਸਿੰਘ ਭੁੱਲਰ ਦੇ ਹੱਕ ਵਿੱਚ ਆ, ਉਹਦੇ ਨਾਲ। ਔਰ ਇਹ ਗੱਲ ਸਾਰਿਆਂ ਨੂੰ ਪਤਾ ਕਿ ਜਦੋਂ ਭੁੱਲਰ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਤਾਂ ਮੰਤਰੀ ਦੇ ਹਮਾਇਤੀਆਂ ਨੇ ਇੱਥੇ ਪੂਰਾ ਗੱਡਵੀਂ ਬਿਆਨਬਾਜ਼ੀ ਕੀਤੀ ਤੇ ਇਹ ਜਤਾਇਆ ਕਿ ਅਸੀਂ ਭੁੱਲਰ ਦੇ ਨਾਲ। ਪੱਟੀ ਹਲਕੇ ਦੇ ਵਿੱਚ ਵੀ ਉੱਥੇ ਉਹਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਹੋਰ ਜਿਹੜੇ ਪਾਰਟੀ ਦੇ ਵਰਕਰ ਨੇ, ਆਗੂ ਨੇ, ਉਹਨਾਂ ਨੇ ਵੀ ਉਹ ਜਿਹੜਾ ਇੱਕ ਚੱਲਦਾ ਹੁੰਦਾ ਨਾਰਾ, ਭੁੱਲਰ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਉਹ ਸਾਰਾ ਕੁਝ ਕੀਤਾ। ਇਸੇ ਤਰੀਕੇ ਨਾਲ ਜਦੋਂ ਭੁੱਲਰ ਨੂੰ ਮੰਡੀ ਗੋਬਿੰਦਗੜ੍ਹ ਤੋਂ ਫੜ ਕੇ ਲਿਆਂਦਾ ਗਿਆ, ਰਸਤੇ ਵਿੱਚ ਵੀ ਤੇ ਇੱਥੇ ਪਹੁੰਚ ਕੇ ਵੀ ਉਹਨੂੰ ਖਾਸ ਸਹੂਲਤਾਂ ਜਿਹੜੀਆਂ ਦਿੱਤੀਆਂ ਗਈਆਂ। ਇਹ ਸਾਰੇ ਦੋਸ਼ ਗਗਨਦੀਪ ਸਿੰਘ ਰੰਧਾਵੇ ਦੀ ਘਰਵਾਲੀ ਨੇ, ਉਹਦੇ ਪਰਿਵਾਰ ਦੇ ਮੈਂਬਰਾਂ ਨੇ ਜਦੋਂ ਲਾਏ ਤਾਂ ਇਹ ਕੋਈ ਆਪਣੇ ਆਪ ਦੇ ਵਿੱਚ ਲੋਕਾਂ ਨੂੰ ਨਵੀਂ ਗੱਲ ਨਹੀਂ ਲੱਗੀ, ਕਿਉਂਕਿ ਅਸੀਂ ਅਕਸਰ ਦੇਖਦੇ ਹਾਂ ਕਿ ਸਿਆਸੀ ਲੀਡਰਾਂ ਦੇ ਜਿਹੜੇ ਚਮਚੇ ਹੁੰਦੇ ਆ, ਖਾਸ ਤੌਰ ਤੇ ਪਾਰਟੀਆਂ ਦੇ ਚਮਚੇ, ਉਹ ਇਦਾਂ ਹੀ ਕਰਦੇ ਆ। ਸਾਡੀ ਸਾਰੀ ਕੌਮ ਪਿੱਟ ਕੇ ਮਰ ਗਈ, ਪਰ ਹਜੇ ਵੀ ਬਹੁਤ ਸਾਰੇ ਲੋਕ ਤੁਸੀਂ ਦੇਖਦੇ ਹੋ ਉਹ ਨਾਰੇ ਲਾ ਰਹੇ ਹੁੰਦੇ ਆ, ਬਾਦਲ ਸਾਹਿਬ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਹੁਣ ਬਾਦਲ ਸਾਹਿਬ ਦੀ ਸੋਚ ਕੀ ਸੀ ਉਹ ਆਪਾਂ ਨੂੰ ਸਭ ਨੂੰ ਪਤਾ।
ਜੇ ਉਹ ਸੋਚ ਇੰਨੀ ਵਧੀਆ ਹੁੰਦੀ ਤਾਂ ਜ਼ਮਾਨਤਾਂ ਜ਼ਬਤ ਕਿਉਂ ਹੁੰਦੀਆਂ? ਕਿਉਂ ਅਕਾਲ ਤਖਤ ਸਾਹਿਬ ਤੋਂ ਇਹਨਾਂ ਨੂੰ ਲਾਹਣਤਾਂ ਪੈਂਦੀਆਂ? ਕਿਉਂ ਪੂਰੀ ਕੌਮ ਇਹਨਾਂ ਨੂੰ ਧਿਰਕਾਰਦੀ? ਪਰ ਚਮਚਿਆਂ ਦਾ ਕੰਮ ਇੱਕੋ ਹੀ ਹੁੰਦਾ ਕਿ ਬਾਦਲ ਸਾਹਿਬ ਚੱਕੀ ਚੱਲੋ ਫੱਟੇ, ਬਾਦਲ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਇਵੇਂ ਹੁਣ ਭੁੱਲਰ ਦੀ ਸੋਚ ਤੇ ਠੋਕ ਕੇ ਪਹਿਰਾ ਦੇਣ ਵਾਲੇ ਉਹਦਾ ਬੇੜਾ ਗਰਕ ਕਰਨ ਲੱਗੇ ਹੋਏ ਨੇ। ਇੱਕ ਪਾਸੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਤੇ ਸਰਬ ਸ਼ਕਤੀਮਾਨ ਕੇਜਰੀਵਾਲ ਤੇ ਹੋਰ ਜਿੰਨਾ ਇਹਨਾਂ ਦੀ ਪਾਰਟੀ ਦਾ ਢਿੰਮ ਢਾਣਾ, ਉਹ ਪੂਰਾ ਜ਼ੋਰ ਲਾ ਕੇ ਇਹ ਦਿਖਾ ਰਿਹਾ ਕਿ ਕੋਈ ਲੋੜ ਨਹੀਂ ਜੀ ਸੀਬੀਆਈ ਦੀ ਜਾਂਚ ਦੀ, ਸਾਡੀ ਪੁਲਿਸ ਸਮਰੱਥ ਵਾ, ਐਵੇਂ ਹੀ ਕਾਹਨੂੰ ਤੁਸੀਂ ਸੀਬੀਆਈ ਦੇ ਜਾਂਚ ਹਵਾਲੇ ਕਰਨੀ ਆ, ਅਸੀਂ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦਿਆਂਗੇ, ਦੋਸ਼ੀਆਂ ਨੂੰ ਸਜ਼ਾ ਵੀ ਮਿਲੂਗੀ। ਇਹ ਸਾਰਾ ਕੁਝ ਕਹਿਣ ਵਾਲੇ ਪਾਰਟੀ ਦੇ ਇਹ ਆਗੂ ਜਦੋਂ ਹੇਠਾਂ ਵੱਲ ਨੂੰ ਦੇਖਦੇ ਹੀ ਨਹੀਂ ਕਿ ਕਿਵੇਂ ਉਸ ਪਰਿਵਾਰ ਦੇ ਸਿਰ ਤੇ ਉੱਤੋਂ ਦੀ ਇਹ ਗੱਲਾਂ ਜਦੋਂ ਦਿਲ ਤੋਂ ਦੀ ਲੰਘਦੀਆਂ ਨੇ, ਇਹ ਸੀਨੇ 'ਚ ਆਰੀ ਚੱਲਣ ਵਾਲੀ ਗੱਲ ਹੋ ਜਾਂਦੀ ਹੈ। ਆਪਾਂ ਮੰਨ ਲੈਨੇ ਆ ਕਿ ਭੁੱਲਰ ਜਿਹੜਾ ਹੈ ਉਹ ਜੀ ਕੋਈ ਦੋਸ਼ੀ ਨਹੀਂ ਹੈ ਤੇ ਰੰਧਾਵੇ ਨੇ ਨਜਾਇਜ਼ ਦੋਸ਼ ਲਾਏ ਆ, ਮੰਨ ਲਓ 1 ਮਿੰਟ ਲਈ। ਪਰ ਜਿਨ੍ਹਾਂ ਦੇ ਪਰਿਵਾਰ ਦਾ ਮੈਂਬਰ ਮਰਿਆ, ਖੁਦਕੁਸ਼ੀ ਕਰ ਗਿਆ, ਉਹਨਾਂ ਨੂੰ ਇਹ ਸਾਰਾ ਕੁਝ ਦੇਖ ਕੇ ਜੋ VIP ਟ੍ਰੀਟਮੈਂਟ ਮਿਲ ਰਹੀ ਆ ਲਾਲਜੀਤ ਭੁੱਲਰ ਨੂੰ, ਕੀ ਮਹਿਸੂਸ ਹੁੰਦਾ ਹੋਊਗਾ? ਕਿਉਂ ਨਹੀਂ ਆਮ ਲੋਕਾਂ ਵਾਂਗ ਵਿਹਾਰ ਕੀਤਾ ਜਾਂਦਾ? ਆਮ ਲੋਕਾਂ ਦਾ ਭਾਵ ਇਹ ਨਹੀਂ ਅਸੀਂ ਕਹਿੰਦੇ ਕਿ ਜੀ ਉਹਨੂੰ ਵੀ ਲੈ ਜਾਓ ਹੁਣ ਉੱਥੇ ਸਮਾਨ ਦੀ ਰਿਕਵਰੀ ਕਰਨ, ਵੀ ਲਾਲਜੀਤ ਭੁੱਲਰ ਉਹ ਦਿਖਾ ਪਿਸਤੌਲ ਜਿਹਦੇ ਨਾਲ ਤੂੰ ਰੰਧਾਵੇ ਦੇ ਸਿਰ ਤੇ ਬੱਟ ਮਾਰੇ ਸੀ ਤੇ ਲਿਆ, ਫਿਰ ਉਹ ਆਪਾਂ ਰਿਕਵਰੀ ਕਰਨੀ ਆ, ਤੇ ਉੱਥੇ ਭੱਜਣ ਲੱਗੇ ਤੇ ਗੋਲੀ ਮਾਰ ਕੇ ਕਹਿ ਦੂੰ ਜਿਵੇਂ ਆਮ ਦੋਸਤ ਲੋਕਾਂ ਦੇ ਨਾਲ ਕਰਦੇ ਹੋ। ਅਸੀਂ ਨਹੀਂ ਕਹਿੰਦੇ ਹੈਗੇ ਵੀ ਉਵੇਂ ਕਰੋ, ਪਰ ਆ ਜਿਹੜਾ ਨਾਅਰੇ ਲਾ ਕੇ ਜਿਤਾਉਣਾ ਵੀ ਸਰਕਾਰ ਤੇਰੇ ਨਾਲ ਆ, ਫਿਰ ਉਹਦੇ ਪਰਿਵਾਰ ਵਾਲੇ ਕਿਵੇਂ ਯਕੀਨ ਕਰ ਲੈਣ? ਜਦੋਂ ਪੁਲਿਸ ਅਫਸਰ ਤੇ ਪਾਰਟੀ ਦੇ ਆਗੂ, ਜਿਹੜੀ ਪਾਰਟੀ ਦਾ ਰਾਜ ਭਾਗ ਹੈ, ਗਏ ਗੱਡਮਾ ਪੈਰ ਗੱਡ ਕੇ ਲੋਕਾਂ ਨੂੰ ਦਿਖਾ ਰਹੇ ਹੋਣ ਕਿ ਅਸੀਂ ਇਹਦੇ ਨਾਲ ਆ, ਤੇ ਪਰਿਵਾਰ ਕਿਉਂ ਯਕੀਨ ਕਰੂ ਜੀ? ਹੁਣ ਇਹ ਜਿਹੜੇ ਸਬੂਤ ਬਣ ਰਹੇ ਨੇ, ਵੀਡੀਓ, ਫੋਟੋਆਂ, ਅਖਬਾਰਾਂ ਦੀਆਂ ਖਬਰਾਂ, ਅਗਲੇ ਅਦਾਲਤ ਵਿੱਚ ਦਿਖਾ ਕੇ ਉੱਥੇ ਮੰਗ ਕਰਨ ਜੋਗੇ ਨੇ ਕਿ ਜੀ ਅਸੀਂ ਐਸ ਪਾਰਟੀ ਤੇ ਐਸ ਸਿਸਟਮ ਤੇ ਯਕੀਨ ਕਰ ਲਈਏ। ਸੋ ਸੀਬੀਆਈ ਵਾਲਾ ਜਿਹੜਾ ਪੰਗਾ ਉਹ ਬੜਾ ਕਸੂਤਾ ਹੈ। ਜਦੋਂ ਇਹ ਰੌਲਾ ਪਾਰਲੀਮੈਂਟ 'ਚ ਪਿਆ ਤਾਂ ਉੱਥੇ ਅਮਿਤ ਸ਼ਾਹ ਨੇ ਪਤਾ ਨਹੀਂ ਕਿਹੜੇ ਹਿਸਾਬ ਨਾਲ ਕਹਿਤਾ ਕਿ 4 MP ਮੈਨੂੰ ਆਪਣੇ ਪੰਜਾਬ ਦੇ ਮੈਂਬਰ ਪਾਰਲੀਮੈਂਟ ਲਿਖ ਕੇ ਦੇ ਦਿਓ, ਆਪਾਂ ਸੀਬੀਆਈ ਦੇ ਹਵਾਲੇ ਕਰ ਦਿੰਨੇ ਆ। ਜਦੋਂ ਕਿ ਸੀਬੀਆਈ ਦੇ ਹਵਾਲੇ ਤਾਂ ਅਦਾਲਤ ਦੇ ਕਿਸੇ ਹੁਕਮ ਦੇ ਤਹਿਤ ਹੀ ਹੋ ਸਕਦੀ ਹੁੰਦੀ ਹੈ। ਹੁਣ ਉਦਣ ਤਾਂ ਕਹਿ ਕੇ ਅਮਿਤ ਸ਼ਾਹ ਤੁਰ ਗਿਆ, ਮੁੜ ਕੇ ਕੋਈ ਗੱਲ ਨਹੀਂ ਹੋਈ ਤੇ ਰੌਲਾ ਹੋਰ ਹੀ ਪੈ ਗਿਆ। ਕਈ ਪਾਰਟੀਆਂ ਨੇ ਰਾਜੇ ਵੜਿੰਗ ਦੇ ਉੱਤੇ ਹਮਲੇ ਸ਼ੁਰੂ ਕੀਤੇ ਹੋਏ ਨੇ ਕਿ ਜੀ ਇਹ ਨਹੀਂ ਚਾਹੁੰਦਾ, ਉਧਰੋਂ ਰਾਜਾ ਵੜਿੰਗ ਕਹਿੰਦਾ ਮੈਂ ਕਦੋਂ ਕਿਹਾ, ਮੈਂ ਤਾਂ ਕਹਿਣਾ ਹੈਗਾ ਵੀ ਜਾਂਚ ਹੋਣੀ ਚਾਹੀਦੀ ਹੈ ਸੀਬੀਆਈ ਤੋਂ। ਕੁੱਲ ਮਿਲਾ ਕੇ ਇਹ ਜਿਹੜਾ ਰਫੜ ਰੌਲਾ ਜਿਹਾ ਪਿਆ ਹੋਇਆ, ਉਹਦੇ ਵਿੱਚ ਸੀਬੀਆਈ ਦੀ ਜਾਂਚ ਹੋਵੇ ਜਾਂ ਨਾ ਹੋਵੇ, ਇਹ ਇੱਕ ਨੁਕਤਾ ਜਿਹੜਾ ਹੈ ਉਹ ਕੇਂਦਰ ਦੇ ਵਿੱਚ ਆ ਗਿਆ। ਇਹ ਉਵੇਂ ਦੀ ਗੱਲ ਹੀ ਬਣ ਗਈ ਜਿਵੇਂ ਆਪਣੇ ਪਟਿਆਲੇ ਜਦੋਂ ਕਰਨਲ ਬਾਠ ਦੇ ਪਰਿਵਾਰ ਨੂੰ ਲੜਾਈ ਲੜਨੀ ਪਈ ਅਦਾਲਤ ਵਿੱਚ, ਉਵੇਂ ਇਸ ਵਾਰੀ ਫਿਰ ਉਹਨਾਂ ਨੂੰ ਲੜਾਈ ਲੜਨੀ ਪਊਗੀ ਤੇ ਅਦਾਲਤ ਵਿੱਚ ਪਰਿਵਾਰ ਨੂੰ ਦੱਸਣਾ ਪਊਗਾ ਕਿ ਅਸੀਂ ਤਾਂ ਜੀ ਇਹਨਾਂ ਤੇ ਯਕੀਨ ਨਹੀਂ ਕਰ ਸਕਦੇ। ਜਦੋਂ ਕਰਨਲ ਬਾਠ ਵਾਲਾ ਮਾਮਲਾ ਚੱਲ ਰਿਹਾ ਸੀ, ਉਦੋਂ ਬਹੁਤ ਕੁਝ ਇਹੋ ਜਿਹਾ ਵਾਪਰਿਆ ਜਿਹੜਾ ਅੱਜ ਜਦੋਂ ਦੁਬਾਰਾ ਚਰਚਾ ਕਰਨੀ ਹੋਵੇ ਤਾਂ ਸ਼ਰਮ ਆਉਂਦੀ ਆ ਵੀ ਇਹ ਇੱਕ ਮੁਲਕ ਕਹੀ ਜਾਂਦਾ ਆਪਦੇ ਆਪ ਨੂੰ। ਜੋ ਡਰਾਮੇ ਉਦੋਂ ਕੀਤੇ ਗਏ, ਜੋ ਕਰਨਲ ਬਾਠ ਦੇ ਵਕੀਲਾਂ ਨੇ ਅਦਾਲਤ ਵਿੱਚ ਦੱਸਿਆ ਕਿ ਆਹ ਕੁਝ ਚੱਲ ਰਿਹਾ ਜੀ, ਆਖਰ ਅੱਕ ਕੇ ਸੀਬੀਆਈ ਦੇ ਹਵਾਲੇ ਉਹ ਕੇਸ ਕੀਤਾ ਗਿਆ ਸੀ। ਭਾਵੇਂ ਨਿਕਲਿਆ ਨੁਕਲਿਆ ਉਹ ਤੋਂ ਸੀਬੀਆਈ ਤੋਂ ਵੀ ਕੁਝ ਨਹੀਂ, ਪਰ ਇਹ ਸਾਰਾ ਕੁਝ ਹੁਣ ਫੇਰ ਦੁਹਰਾਇਆ ਜਾਏਗਾ। ਸੀਬੀਆਈ ਨੇ ਪਹਿਲਾਂ ਕਿੰਨੇ ਕੁ ਮਾਮਲਿਆਂ ਦੇ ਵਿੱਚ ਇਨਸਾਫ ਦਿੱਤਾ, ਉਹ ਵੀ ਇੱਕ ਸਾਡੇ ਸਾਹਮਣੇ ਆ ਗੱਲ, ਖਾਸ ਤੌਰ ਦੇ ਉੱਤੇ। ਬਾਕੀ ਬਹੁਤ ਸਾਰੇ ਮਾਮਲਿਆਂ 'ਚ, ਖਾਸ ਤੌਰ ਤੇ ਖਾੜਕੂ ਲਹਿਰ ਦੌਰਾਨ ਜਿਹੜੇ ਸਾਡੇ ਭਰਾ ਮਾਰੇ ਗਏ, ਉਹਨਾਂ ਕਈ ਮਾਮਲਿਆਂ ਵਿੱਚ ਸੀਬੀਆਈ ਦਾ ਰਿਕਾਰਡ ਸਾਨੂੰ ਪਸੰਦ ਆਇਆ, ਚੰਗਾ ਲੱਗਦਾ। ਪਰ
ਆ ਜਦੋਂ ਬਰਗਾੜੀ ਬਾਈਬਲ ਕਾਂਡ ਦੀ ਸੀਬੀਆਈ ਕੋਲੇ ਜਾਂਚ ਗਈ ਸੀ, ਜੋ ਉਦੋਂ ਲੱਲਰ ਲਾਏ ਨੇ ਇਹਨਾਂ ਨੇ, ਉਹ ਵੀ ਸਾਡੇ ਸਾਹਮਣੇ। ਖੈਰ, ਪੰਜਾਬ ਦੇ ਵਿੱਚ ਸਰਕਾਰੀ ਪ੍ਰਸ਼ਾਸਨ ਤੋਂ ਲੋਕ ਦੁਖੀ ਨੇ। ਬਹੁਤ ਸਾਰੀਆਂ ਮਾਵਾਂ ਦੇ ਚਿਹਰੇ ਅੱਖਾਂ ਦੇ ਸਾਹਮਣੇ ਘੁੰਮ ਰਹੇ ਨੇ। ਚੇਤੇ ਕਰੋ ਕਿ ਜਿੱਦਣ ਸਿੱਧੂ ਮੂਸੇਵਾਲੇ ਤੇ ਗੋਲੀ ਚੱਲੀ ਸੀ, ਉਸ ਦਿਨ ਤੋਂ ਪਹਿਲਾਂ ਆਪਣੇ ਚੋਂ ਕਿੰਨਿਆਂ ਕਨੇ ਸਿੱਧੂ ਮੂਸੇਵਾਲੇ ਦੀ ਮਾਤਾ ਜਿਹੜੀ ਆ ਉਹਦਾ ਚਿਹਰਾ ਦੇਖਿਆ ਸੀ, ਪਰ ਉਸ ਦਿਨ ਤੋਂ ਉਹਦੀ ਮਾਂ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਜਾਂ ਅਖਬਾਰਾਂ ਤੇ ਜਾਂ ਮੀਡੀਆ ਦੇ ਉੱਤੇ ਹਾਜ਼ਰ ਹੈ ਤੇ ਆਪਦੇ ਪੁੱਤ ਦੇ ਇਨਸਾਫ ਦੀ ਲੜਾਈ ਲੜ ਰਹੀ ਹੈ। ਤੇ ਉਸ ਮੌਕੇ ਸਾਰਿਆਂ ਨੇ ਇਹ ਗੱਲ ਛੇੜੀ ਸੀ ਕਿ ਜੇ ਬਲਤੇਜ ਪੰਨੂ ਫੁਕਰੀ ਨਾ ਮਾਰਦਾ ਵੀ ਆ ਜੀ ਅਸੀਂ ਸਿੱਧੂ ਮੂਸੇਵਾਲੇ ਸਮੇਤ ਇਹਨਾਂ ਬੰਦਿਆਂ ਤੋਂ ਸਿਕਿਉਰਿਟੀ ਵਾਪਸ ਲੈ ਲਈ, ਤੇ ਇੱਕ ਤਰੀਕੇ ਨਾਲ ਜਿਹੜੇ ਸਿੱਧੂ ਮੂਸੇਵਾਲੇ ਨੂੰ ਠੋਕਣ ਨੂੰ ਫਿਰਦੇ ਸੀ, ਕਾਤਲ ਟੋਲਾ ਸੀ, ਉਹਨਾਂ ਨੂੰ ਬਲਤੇਜ ਪੰਨੂ ਨੇ ਸੁਨੇਹਾ ਲਾਤਾ ਵੀ ਚੱਕ ਦਿਓ ਫੱਟੇ, ਹੁਣ ਇਹਦੇ ਕੋਲੇ ਕੋਈ ਸਿਕਿਉਰਿਟੀ ਨਹੀਂ ਹੈ। ਸਿੱਧੂ ਮੂਸੇਵਾਲੇ ਨਾਲ ਬੜੀਆਂ ਅਸਹਿਮਤੀਆਂ ਹੋ ਸਕਦੀਆਂ ਲੋਕਾਂ ਦੀਆਂ, ਪਰ ਕੋਈ ਵੀ ਬੰਦਾ ਇਹ ਨਹੀਂ ਸੀ ਚਾਹੁੰਦਾ ਕਿ ਉਹਨੂੰ ਮਾਰ ਦਿੱਤਾ ਜਾਵੇ। ਅਸੀਂ ਖੁਦ ਉਹਦੇ ਜਿਉਂਦੇ ਜੀ ਉਹਦੇ ਕੁਛ ਗਾਣਿਆਂ ਨਾਲ ਜਾਂ ਉਹਦੇ ਕੁਛ ਕੰਟੈਂਟ ਨਾਲ ਵਿਰੋਧ ਕੀਤਾ, ਗੱਲਬਾਤ ਵੀ ਹੋਈ ਉਹਦੇ ਨਾਲ, ਪਰ ਉਹਨੂੰ ਅਸੀਂ ਇਹ ਕਦੇ ਨਹੀਂ ਸੀ ਚਾਹਿਆ, ਕਿਉਂਕਿ ਸਾਡੀ ਕੌਮ ਦਾ ਬੱਚਾ ਸੀ, ਅਜੇ ਉਹਦੀ ਉਮਰ ਵੀ ਇੰਨੀ ਮੈਚਿਓਰ ਨਹੀਂ ਸੀ, ਵਿਚਾਰਾਂ 'ਚ ਪਰਿਪੱਕਤਾ ਨਹੀਂ ਸੀ। ਜੇ ਉਹਦੇ ਤੋਂ ਕੋਈ ਗੜਬੜ ਹੋ ਰਹੀ ਸੀ, ਗਲਤ ਬਿਆਨੀ ਹੋ ਰਹੀ ਸੀ, ਕੌਮ ਦਾ ਰੋਕਣਾ ਟੋਕਣਾ ਸੁਭਾਵਕ ਹੈ। ਪਰਿਵਾਰ ਜਿਹੜਾ ਹੁੰਦਾ ਉਹਦੇ ਵਿੱਚ ਜਦੋਂ ਕੋਈ ਬੱਚਾ ਜਵਾਨ ਹੋਣ ਵੱਲ ਨੂੰ ਵੱਧਦਾ, ਅੱਲੜ ਉਮਰ ਹੁੰਦੀ ਆ, ਉਦੋਂ ਗਲਤੀਆਂ ਗੜਬੜਾਂ ਜੇ ਨਾ ਰੋਕਿਆ ਟੋਕਿਆ ਜਾਵੇ ਤਾਂ ਲੋਕ ਕਹਿੰਦੇ ਹੁੰਦੇ ਆ ਇਹਨਾਂ ਦਾ ਟੱਬਰ ਨੇ ਕਿਸੇ ਨੇ ਸਮਝਾਇਆ ਹੀ ਨਹੀਂ। ਉਵੇਂ ਹੀ ਸਿੱਧੂ ਮੂਸੇਵਾਲਾ ਸਾਡੇ ਪਰਿਵਾਰ ਦਾ, ਪੰਜਾਬ ਦਾ, ਕੌਮ ਦਾ, ਸਾਡੀ ਧਰਤੀ ਦਾ ਜੰਮਿਆ ਜਾਇਆ ਸੀ, ਉਹਨੂੰ ਰੋਕਣਾ ਟੋਕਣਾ ਹੋਰ ਗੱਲ ਸੀ, ਪਰ ਜਿਹੜਾ ਉਹਦਾ ਕਤਲ ਕਰਨ ਵਾਲਾ ਪ੍ਰੋਜੈਕਟ ਵਾ ਉਹ ਸਾਫ਼ ਤੌਰ ਤੇ ਪਤਾ ਕਿ ਜਿਹੜੀ ਉਹਦੀ ਪ੍ਰਵਾਨਗੀ ਸਿੱਖ ਸਮਾਜ ਵਿੱਚ ਦੁਨੀਆ ਭਰ ਤੇ ਇੱਕ ਇੰਟਰਨੈਸ਼ਨਲ ਸਿੱਖ ਫੇਸ ਵਜੋਂ ਹੋ ਰਹੀ ਸੀ, ਉਹਦੇ ਤੋਂ ਲੋਕਾਂ ਨੂੰ ਦੁਖੀ ਸੀ, ਤਕਲੀਫ ਬੜੀ ਸੀ। ਇੰਡੀਅਨ ਸਟੇਟ ਨੂੰ ਤਾਂ ਉਹਦੇ ਜਿਹੜੇ ਗਾਣੇ ਸੀ, ਖਾਸ ਤੌਰ ਤੇ SYL ਗਾਣੇ ਨੇ ਤਾਂ ਪੂਰੀਆਂ ਮਿਰਚਾਂ ਲਾਈਆਂ ਨੇ ਉਹਨੂੰ। ਹਕੀਕਤ ਇਹ ਆ ਕਿ ਕੌਮਾਂ ਨੂੰ ਮਾਰਨ ਲਈ ਇਹ ਵੀ ਇੱਕ ਤਰੀਕਾਕਾਰ ਹੁੰਦਾ ਹੈ ਕਿ ਜਿਹੜੀਆਂ ਸ਼ਖਸੀਅਤਾਂ ਕੌਮ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਲੋਕਾਂ ਨੂੰ ਲਾਮਬੰਦ ਕਰ ਸਕਦੀਆਂ ਹੋਣ ਤੇ ਲਾਮਬੰਦ ਵੀ ਪੋਜ਼ਿਟਿਵਲੀ ਕਰ ਸਕਦੀਆਂ ਹੋਣ। ਕੋਈ ਇਹੋ ਜਿਹਾ ਗਾਇਕ ਹੋਵੇ ਜਿਹੜਾ ਕੰਜਰਪੁਣਾ ਕਰਦਾ ਹੋਵੇ ਤੇ ਲੋਕਾਂ 'ਚ ਬੜਾ ਪ੍ਰਵਾਨ ਹੋਵੇ, ਉਹਦੇ ਪ੍ਰਤੀ ਸਟੇਟ ਦਾ ਰਵੱਈਆ ਬਿਲਕੁਲ ਹੋਰ ਹੋਏਗਾ। ਜੇਕਰ ਚਮਕੀਲੇ ਵਰਗੀ ਗਾਇਕੀ, ਅੱਜ ਬਹੁਤ ਸਾਰੇ ਗਾਇਕ ਹੈਗੇ ਆ ਇੱਥੇ ਪੰਜਾਬ 'ਚ ਵੀ, ਆਲ ਓਵਰ ਦੀ ਵਰਲਡ ਬੜੇ ਨੇ ਪੰਜਾਬੀ ਕਲਾਕਾਰ ਜਿਹੜੇ ਬੜੀ ਭੈੜੀ ਜਾਂ ਅਸ਼ਲੀਲ ਜਾਂ ਅਸੱਭਿਅਕ ਅਨੈਤਿਕ ਕਦਰਾਂ ਕੀਮਤਾਂ ਨੂੰ ਹੁਲਾਰਾ ਦੇਣ ਵਾਲੀ ਗਾਇਕੀ ਦੇ ਝੰਡਾ ਬਰਦਾਰ ਨੇ। ਜਿਵੇਂ ਉਹ ਜਿਹਨੂੰ ਹਨੀ ਸਿੰਘ ਕਹਿੰਦੇ ਆ, ਜੋ ਪਤਾ ਨਹੀਂ ਯੋ ਹਨੀ ਸਿੰਘ, ਜਿਹੜੇ ਇਹੋ ਜਿਹੇ ਗਾਇਕ ਨੇ ਜਾਂ ਇਹੋ ਜਿਹੇ ਕਲਾਕਾਰ ਨੇ, ਇਹਨਾਂ ਸਾਰਿਆਂ ਦਾ ਕੰਮ ਸਾਡੇ ਪੰਜਾਬ ਦੇ ਜਾਂ ਪੰਥ ਦੇ ਸਿੱਖ ਨੌਜਵਾਨਾਂ ਨੂੰ, ਸਾਡੀ ਅੱਲੜ ਉਮਰ ਦੇ ਬੱਚਿਆਂ ਨੂੰ ਗੁੰਮਰਾਹ ਕਰਕੇ, ਕਿਉਂਕਿ ਉਹ ਹਨੀ ਸਿੰਘ ਨੇ ਤਾਂ ਸਿੱਧਾ ਹੀ ਕਿਹਾ ਸੀ ਨਾ ਇੱਕ ਵਾਰੀ ਕਿ ਮੈਂ ਤਾਂ ਪੂਰੇ ਪੰਜਾਬ ਨੂੰ ਨਸ਼ਾ ਜਿਹੜਾ ਹੈਗਾ ਉਹਦੇ ਨਸਾਂ 'ਚ ਲਾ ਦੂੰਗਾ ਜੀ। ਹੁਣ ਇਹ ਸਾਰੇ ਜਾਣ ਕੇ ਕਰਦੇ ਆ, ਅਣਜਾਣਪੁਣੇ ਕਰਦੇ ਆ, ਪਰ ਅਸਲ ਵਿੱਚ ਇਹਨਾਂ ਸਾਰੇ ਪੰਜਾਬੀ ਗਾਇਕਾਂ ਦਾ ਮੁੱਖ ਏਜੰਡਾ ਜਿਹੜਾ ਹੈ ਉਹ ਗੁਰੂ ਨਾਨਕ ਪਾਤਸ਼ਾਹ ਦੀ ਸਾਜੀ ਨਵਾਜੀ ਸਿੱਖੀ ਦਾ ਘਾਣ ਕਰਨਾ ਹੋ ਨਿਬੜਦਾ ਹੈ। ਇਹ ਮੰਨਣ ਨਾ ਮੰਨਣ, ਇਹ ਉਸ ਗੱਲ ਨੂੰ ਪ੍ਰਵਾਨ ਕਰਨ ਨਾ ਕਰਨ, ਮੰਨ ਲੈਂਦੇ ਆ ਕਿ ਇਹ ਕਿਸੇ ਸਟੇਟ ਦੇ ਸਿਖਾਏ ਹੋਏ ਤੋਤੇ ਨਹੀਂ ਹੈਗੇ, ਪਰ ਕੌਮ ਦਾ ਨੁਕਸਾਨ ਤਾਂ ਹੋ ਰਿਹਾ ਨਾ। ਉਹ ਕਿਹਾ ਜਾਂਦਾ ਨਾ ਬਈ ਕਿਸੇ ਦਾਨਸ਼ਵਰ ਦੇ ਬੋਲ ਨੇ ਕਿ ਮੈਨੂੰ ਕਿਸੇ ਖਿੱਤੇ 'ਚ ਵਸਦੇ ਨੌਜਵਾਨਾਂ ਦੇ ਗੀਤ ਦੱਸ ਦਿਓ ਵੀ ਕਿਹੋ ਜਿਹੇ ਗਾਣੇ ਸੁਣਦੇ ਆ, ਗਾਉਂਦੇ ਆ, ਮੈਂ ਦੱਸ ਦੂੰਗਾ। ਤੇ ਅੱਜ ਸਾਡੀ ਕੌਮ ਦੀ ਜਵਾਨੀ ਆ ਜਿਹੜੀ, ਉਹਦੇ ਪੱਲੇ ਹੈ ਕੀ ਆ, ਰਹਿਣ ਕੀ ਦਿੱਤਾ ਇਸ ਕੰਜਰਖਾਨੇ ਨੇ। ਮੀਡੀਆ ਰਾਹੀਂ, ਗਾਇਕਾਂ ਰਾਹੀਂ, ਫਿਲਮਾਂ ਰਾਹੀਂ ਨੌਜਵਾਨਾਂ ਨੂੰ ਕੀ ਬਣਾਇਆ ਜਾ ਰਿਹਾ, ਉਹਨਾਂ ਕੋਲੋਂ
ਉਹ ਸਾਰਾ ਕੁਝ ਖੋਹਿਆ ਜਾ ਰਿਹਾ ਹੌਲੀ ਹੌਲੀ। ਜਿਹੜੀ ਚੀਜ਼ ਤੇ ਕੌਮ ਸਾਡੀ ਮਾਣ ਕਰਦੀ ਰਹੀ ਆ ਕਿ ਅਸੀਂ ਇਹੋ ਜਿਹੇ ਹੁੰਨੇ ਆ, ਸਾਡੀ ਪਛਾਣ ਬਦਲਣ ਦੇ ਲਈ ਸਾਡੇ ਕੋਲੋਂ ਉਹ ਸਾਰਾ ਕੁਝ ਜਿਹੜਾ ਖੋਹ ਲੈਣ ਲਈ, ਜਿਵੇਂ ਇੱਕ ਸਿੱਖ ਦੀ ਜਾਂ ਪੰਜਾਬੀ ਦੀ ਪਛਾਣ ਜਿਹੜੀ ਹੈ ਉਹ ਦਾੜਾ ਕੇਸ ਆ, ਪੱਗ ਆ, ਤੇ ਸਾਡੇ ਕੋਲੋਂ ਉਹ ਖੋਹਣ ਦੇ ਲਈ ਕੀ ਨਹੀਂ ਕੀਤਾ ਜਾ ਰਿਹਾ। ਪੰਜਾਬੀ ਗਾਇਕ ਜਾਂ ਗਾਇਕੀ ਇਸ ਤਰ੍ਹਾਂ ਦੀ ਆ ਵੀ ਉਹ ਜਿਵੇਂ ਲੋਕਾਂ ਨੂੰ ਕਹਿ ਰਹੇ ਹੋਣ ਕਿ ਜੇ ਤੂੰ ਪੱਗ ਨਾਲ ਦਾੜੇ ਕੇਸ ਨਾਲ ਤੂੰ ਕਿਤੇ ਬੰਦਾ, ਮੂੰਹ ਸਿਰ ਮੁੰਨ ਮੁਦਰਾ ਪਾਈਆਂ ਹੋਣ ਤੇ ਫੇਰ ਤੂੰ ਵਧੀਆ ਬੰਦਾ। ਕੁੱਲ ਮਿਲਾ ਕੇ ਜੇਕਰ ਸਾਡੇ ਗੁਰੂ ਸਾਹਿਬਾਨ ਕਹਿੰਦੇ ਨੇ ਕਿ ਨਸ਼ੇ ਮਾੜੀ ਚੀਜ਼ ਆ, ਧਰਮ ਸਾਡਾ ਕਹਿੰਦਾ ਵੀ ਇਹ ਗਲਤ ਚੀਜ਼ ਆ, ਤਾਂ ਫਿਰ ਇਹ ਜਿਹੜੇ ਗਾਇਕ ਨੇ ਇਹ ਸ਼ਰਾਬ ਨੂੰ ਜਾਂ ਹੋਰ ਸਾਰੇ ਨਸ਼ਿਆਂ ਨੂੰ ਪ੍ਰਮੋਟ ਕਰਦੇ ਆ। ਜੇਕਰ ਰਿਸ਼ਤਿਆਂ ਦੀ ਗੱਲ ਆ ਤਾਂ ਇਹਨਾਂ ਨੇ ਪੰਜਾਬੀ ਸਮਾਜ ਦੇ ਵਿੱਚ ਜਿਹੜੇ ਇੱਕ ਮੈਚਿਓਰ ਰਿਸ਼ਤੇ ਹੁੰਦੇ ਆ, ਹਰੇਕ ਸਮਾਜ ਦੇ ਵਿੱਚ ਇੱਕ ਨਿਯਮ ਹੁੰਦੇ ਆ, ਸਾਡੇ ਵੀ ਨੇ। ਜਦੋਂ ਵਿਆਹ ਹੁੰਦਾ, ਵਿਆਹ ਤੋਂ ਬਾਅਦ ਮੀਆਂ ਬੀਬੀ ਆਪਸ ਵਿੱਚ ਹੀ ਚੋਲ ਮੋਲ ਕਰਦੇ ਆ, ਆਪਸ ਵਿੱਚ ਹੀ ਉਹ ਇੱਕ ਗੱਲਬਾਤ ਕਰਦੇ ਆ। ਉਸ ਆਧਾਰ ਤੇ ਸਾਡੇ ਪੰਜਾਬ ਦੇ ਵਿੱਚ ਬੀਤੇ ਦੌਰ ਦੇ ਵਿੱਚ ਡਿਊਟ ਗੀਤ, ਜਿਹਨੂੰ ਦੁਗਾਣਾ ਗਾਇਕੀ ਕਹਿੰਦੇ ਆ, ਉਹ ਬੜੇ ਆਏ ਤੇ ਲੋਕਾਂ ਨੇ ਬੜੇ ਪਸੰਦ ਵੀ ਕੀਤੇ। ਉਹਨਾਂ ਵਿੱਚ ਆਮ ਘਰੇਲੂ ਮਸਲੇ, ਗੱਲਾਂ ਬਾਤਾਂ ਹੁੰਦੀਆਂ ਸੀ ਤੇ ਲੋਕ ਉਹਨੂੰ ਚਸਕੇ ਨਾਲ ਸੁਣ ਲੈਂਦੇ ਸੀ। ਹਾਲਾਂਕਿ ਸਿਆਣੇ ਲੋਕ ਉਹਨਾਂ ਤੋਂ ਵੀ ਗੁਰੇਜ਼ ਕਰਦੇ ਸੀ ਕਿ ਇਹ ਮਾੜੀ ਗੱਲ ਹੈ। ਪਰ ਵਕਤ ਬੀਤਿਆ, ਜਦੋਂ ਕਿ ਗਾਇਕੀ ਦੇ ਨਾਂ ਤੇ ਕੰਜਰਖਾਨਾ ਆ ਗਿਆ, ਤੇ ਉਹ ਕੰਜਰਖਾਨਾ ਅੱਜ ਸਾਡੇ ਸਮਾਜ ਨੂੰ ਕਿੱਧਰ ਨੂੰ ਲੈ ਕੇ ਜਾ ਰਿਹਾ। ਹੁਣ ਤਾਂ ਜਿਹੜੇ ਗਾਇਕਾਂ ਦੇ ਵਿੱਚ ਬਹੁਤ ਸਿਆਣੇ ਲੋਕ ਨੇ, ਇਹਨਾਂ ਵਿੱਚ ਵੀ ਕਈ, ਉਹ ਵੀ ਹੁਣ ਤਾਂ ਤੜਫੇ ਫਿਰਦੇ ਆ। ਗੁਰਪ੍ਰੀਤ ਘੁੱਗੀ ਨੇ ਇੱਕ ਗੀਤ ਲਿਖਿਆ ਸੀ ਜਿਹੜਾ ਜੱਸੀ ਗੁਰਦਾਸਪੁਰੀਏ ਨੇ ਗਾਇਆ। ਉਸ ਗੀਤ ਦੇ ਵਿੱਚ ਮੁੱਖ ਵਿਸ਼ਾ ਹੀ ਇਹ ਆ ਵੀ ਤੁਸੀਂ ਜਿੰਨੇ ਗਾਉਣ ਵਾਲੇ ਹੋ ਜਾਂ ਜਿੰਨੇ ਲਿਖਣ ਵਾਲੇ ਹੋ, ਗਾਇਕ ਅਤੇ ਗੀਤਕਾਰ, ਤੁਸੀਂ ਜੱਟ ਨੂੰ ਇੰਨਾ ਮਾੜਾ, ਇੰਨਾ ਭੈੜਾ, ਇੰਨਾ ਹਲਕਾ, ਇੰਨਾ ਅਖਲਾਕਹੀਣ ਕਿਉਂ ਬਣਾਇਆ ਪਿਆ ਗਾਇਕਾਂ ਦੇ ਵਿੱਚ, ਗੀਤਾਂ ਦੇ ਵਿੱਚ। ਬਹੁਤ ਚੰਗੇ ਸ਼ਬਦਾਂ ਦੇ ਵਿੱਚ ਜੱਸੀ ਗੁਰਦਾਸਪੁਰੀਏ ਨੇ ਉਹ ਸਾਰਾ ਗਾਇਆ ਕਿ ਕਿਉਂ ਜੱਟਾਂ ਨੂੰ ਪੁੱਠਾ ਸਿੱਧਾ ਬੋਲੀ ਜਾਂਦੇ ਹੋ। ਉਹਦੇ ਵਿੱਚ ਉਹਨੇ ਜੱਟ ਦੇ ਬਾਰੇ ਦੱਸਿਆ ਵੀ ਤੁਸੀਂ ਇਹਨੂੰ ਬੈਲੀ ਜਾਂ ਬਦਮਾਸ਼ ਬਣਾਇਆ ਪਿਆ, ਜਦੋਂ ਕਿ ਇਹ ਕਿਰਤੀ ਬੰਦਾ ਆ, ਜਦੋਂ ਕਿ ਇਹ ਇੱਜ਼ਤਾਂ ਦਾ ਰਾਖਾ ਆ, ਇਹ ਅਣਖ ਗੈਰਤ ਵਾਲਾ ਆ, ਤੇ ਤੁਸੀਂ ਇਹਦਾ ਜਿਹੜਾ ਕਰੈਕਟਰ ਲੋਕਾਂ ਦੇ ਨਜ਼ਰ ਵਿੱਚ ਇਹਨਾਂ ਗੀਤਾਂ ਰਾਹੀਂ ਬਿਆਨ ਕਰਦੇ ਹੋ, ਉਹ ਕਿਹੋ ਜਿਹਾ ਬਣਾਇਆ। ਬੜੇ ਉਹਦੇ ਬੋਲ ਜਿਹੜੇ ਆ ਟੁੰਬਦੇ ਨੇ ਕਿ ਕਈ ਜ਼ਿਲ੍ਹਿਆਂ ਦੇ ਵਿੱਚ ਦੇਖੋ ਜਾ ਕੇ DC ਲੱਗੇ ਨੇ, ਯੂਨੀਵਰਸਿਟੀਆਂ ਦੇ ਵਿੱਚ ਦੇਖ ਲਓ VC ਲੱਗੇ ਨੇ। ਕਿਸੇ ਦੇ ਨਾਲੋਂ ਇਹ ਹੁਣ ਘੱਟ ਨਹੀਂ ਯਾਰੋ, ਪੁਲਿਸ ਦੇ ਕਿਹੜੇ ਅਹੁਦੇ ਉੱਤੇ ਜੱਟ ਨਹੀਂ ਯਾਰੋ, ਸਭ ਨੂੰ ਛੱਡ ਕੇ ਇੱਕ ਉਹਨੂੰ ਕਿਉਂ ਨੌਲੀ ਜਾਂਦੇ ਹੋ, ਕਿਉਂ ਜੱਟਾਂ ਨੂੰ ਪੁੱਠਾ ਸਿੱਧਾ ਬੋਲੀ ਜਾਂਦੇ ਹੋ। ਗੱਲ ਇਕੱਲੇ ਜੱਟ ਦੀ ਨਹੀਂ, ਗੱਲ ਸਾਡੇ ਹਰ ਜ਼ਿੰਦਗੀ ਦੇ ਹਿੱਸੇ ਦੀ ਆ, ਜਿਹਨੂੰ ਇਸ ਗਾਇਕੀ ਨੇ ਟਾਰਗੇਟ ਕੀਤਾ ਹੋਇਆ। ਨਸ਼ੇੜੀ, ਅਯਾਸ਼ ਤੇ ਬਦਮਾਸ਼ ਬਣਾਉਣ ਲਈ, ਪੰਜਾਬ ਦਾ ਅਕਸ ਵਿਗਾੜਨ ਲਈ ਇਹ ਸਾਰਾ ਕੁਝ ਚੱਲ ਰਿਹਾ। ਇਹ ਸਾਰੇ ਕਾਸੇ ਦਾ ਕਾਰਨ ਕਰਾਉਣ ਵਾਲੇ ਗਾਇਕਾਂ ਨੂੰ, ਗੀਤਕਾਰਾਂ ਨੂੰ ਭਾਰਤੀ ਸਿਸਟਮ ਪੂਰਾ ਨਵਾਜਦਾ। ਪਰ ਜੇਕਰ ਇਹਨਾਂ ਗਾਇਕਾਂ ਦੇ ਵਿੱਚੋਂ ਹਾਂ ਪੱਕੀ ਸਾਰਥਕ ਗਾਇਕੀ ਕਿਤੇ ਦਿਖਣ ਲੱਗ ਪਵੇ, ਜਿਵੇਂ ਰਾਜ ਕਾਕੜੇ ਨੇ ਤੇ ਹੋਰ ਕਈਆਂ ਨੇ ਯਤਨ ਕੀਤਾ, ਤਾਂ ਉਹਨਾਂ ਲਈ ਇੱਥੇ ਥਾਂ ਨਹੀਂ ਸੀ। ਸਿੱਧੂ ਮੂਸੇਵਾਲੇ ਨੇ ਆਪਦੇ ਗੀਤਾਂ ਦੇ ਬੋਲਾਂ ਰਾਹੀਂ ਜਿੱਥੇ ਕਈ ਸਮੱਸਿਆਵਾਂ ਖੜੀਆਂ ਹੋਈਆਂ, ਉੱਥੇ ਉਹਨੇ ਕਈ ਇਹੋ ਜਿਹੀਆਂ ਗੱਲਾਂ ਕੀਤੀਆਂ ਸੀ ਜਿਹਦੇ ਨਾਲ ਸਿੱਖਾਂ ਨੂੰ ਜਾਂ ਪੰਜਾਬ ਦੇ ਯੂਥ ਨੂੰ ਆਪਦੇ ਵਿਰਸੇ ਨਾਲ ਜੁੜਨ ਦੀ ਗੱਲ ਕਿ ਪਿੰਡ ਚੱਲੀਏ ਯਾਰ, ਖੇਤੀ ਕਰੀਏ, ਕਿਰਤ ਕਰੀਏ, ਨਹੀਂ ਤਾਂ ਵਿਹਲੜ ਤੇ ਅਯਾਸ਼ ਰਹਿਣਾ ਸਿਖਾਉਂਦਾ ਗੀਤ। ਸਿੱਧੂ ਮੂਸੇਵਾਲੇ ਦੇ ਗੀਤਾਂ ਰਾਹੀਂ ਨੌਜਵਾਨੀ ਨੂੰ ਕਈ ਹਾਂ ਪੱਖੀ ਸੁਨੇਹੇ ਮਿਲਦੇ ਸੀ। ਖਾਸ ਤੌਰ ਤੇ ਉਹ ਆਪ ਵੀ ਇਹ ਗੱਲ ਕਹਿੰਦਾ ਸੀਗਾ ਕਿ ਮੈਂ ਧੀਆਂ ਭੈਣਾਂ ਦੇ ਸਿਰ ਤੋਂ ਚੁੰਨੀਆਂ ਲਾਉਣ ਵਾਲੇ ਗੀਤ ਨਹੀਂ ਗਾ ਸਕਦਾ, ਮੈਂ ਤਾਂ ਮਾਂ ਨੂੰ, ਭੈਣ ਨੂੰ, ਧੀ ਨੂੰ ਕਈ ਪੱਖਾਂ ਤੋਂ ਉਹਦੇ ਅਸੀਂ ਇਤਰਾਜ਼ ਜਾਂ ਉਹ ਤੋਂ ਪਰੇਸ਼ਾਨ ਹੋਣ ਦੇ ਬਾਵਜੂਦ ਮੰਨਣਾ ਪੈਂਦਾ ਕਿ ਉਹਨੇ ਕਈ ਗੱਲਾਂ ਚੰਗੀਆਂ ਕੀਤੀਆਂ ਸੀ।
ਸਿੱਧੂ ਮੂਸੇਵਾਲੇ ਨੂੰ ਕਤਲ ਕਰਨ ਦੇ ਲਈ ਇੰਡੀਅਨ ਸਟੇਟ ਦਾ ਸੋਚਣਾ ਸੁਭਾਵਿਕ ਸੀ ਤੇ ਉਹ ਕੰਮ ਹੋਇਆ। ਉਹਦੀ ਮਾਂ ਅੱਜ ਤੱਕ ਤੜਪ ਰਹੀ ਹੈ। ਦੂਜਾ ਚਿਹਰਾ ਨੰਗਲ ਅੰਬੀਆਂ ਵਾਲੇ ਉਸ ਕਬੱਡੀ ਖਿਡਾਰੀ ਦਾ, ਉਹਦੇ ਪਰਿਵਾਰ ਦਾ ਸਾਹਮਣੇ ਆਉਂਦਾ ਕਿ ਕਿਵੇਂ ਉਹ ਵਿਚਾਰੀ ਅੱਜ ਤੱਕ ਕਲਪ ਰਹੀ ਹੈ। ਫਿਰ ਆ ਪਿਛਲੇ ਦਿਨੀ ਰਣਜੀਤ ਸਿੰਘ ਨਾਂ ਦਾ ਨੌਜਵਾਨ ਮਾਰ ਦਿੱਤਾ ਪੁਲਿਸ ਨੇ ਗੁਰਦਾਸਪੁਰ ਇਲਾਕੇ 'ਚ। ਉਹਦੀ ਮਾਂ ਜਿਹੜੀ ਆ ਉਹ ਕਲਪਦੀ ਫਿਰਦੀ ਹੈ। ਫਿਰ ਨਰਿੰਦਰਦੀਪ ਸਿੰਘ ਨਾਂ ਦਾ ਨੌਜਵਾਨ ਜਿਹਨੂੰ ਬਠਿੰਡੇ ਦੇ ਪੁਲਿਸੀਆਂ ਨੇ ਕੋਹ ਕੇ ਤਸ਼ੱਦਦ ਕਰਕੇ ਕਤਲ ਕਰ ਦਿੱਤਾ, ਤੇ ਉਹਦੀ ਘਰਵਾਲੀ ਨੌਜਵਾਨ ਭੈਣ ਸਾਡੀ ਉਹ ਲੜਾਈ ਲੜ ਰਹੀ ਆ। ਇਵੇਂ ਹੀ ਕਰਨਲ ਬਾਠ ਦੀ ਘਰਵਾਲੀ ਤੇ ਆ ਜਿਹੜੀ ਗਗਨਦੀਪ ਸਿੰਘ ਰੰਧਾਵੇ ਦੀ ਘਰਵਾਲੀ, ਇਹ ਸਾਰੀਆਂ ਜਿਹੜੀਆਂ ਬੀਬੀਆਂ, ਇਹ ਸਾਡੀਆਂ ਧੀਆਂ, ਸਾਡੀਆਂ ਭੈਣਾਂ ਪੰਜਾਬ ਦੀਆਂ, ਇਹਨਾਂ ਦੇ ਦੁੱਖ ਦੀ, ਇਹਨਾਂ ਦੇ ਸੰਤਾਪ ਦੀ ਕੋਈ ਥਾਂ ਨਹੀਂ ਪਾ ਸਕਦਾ। ਇਹ ਆਪਦੇ ਭਰਾਵਾਂ ਲਈ, ਆਪਦੇ ਪੁੱਤਾਂ ਲਈ, ਆਪਦੇ ਘਰ ਵਾਲਿਆਂ ਲਈ ਜੋ ਲੜਾਈ ਲੜ ਰਹੀਆਂ ਨੇ ਨਾ, ਇਹ ਛੋਟੀ ਗੱਲ ਨਹੀਂ ਹੈ। ਇੰਡੀਅਨ ਸਿਸਟਮ ਤਾਂ ਬੰਦਿਆਂ ਦੀ ਬਸਤ ਕਰਾ ਦਿੰਦਾ, ਤੇ ਇਹ ਔਰਤਾਂ ਬੀਬੀਆਂ ਨੇ। ਕਰਨਲ ਬਾਠ ਦੀ ਘਰਵਾਲੀ ਜਿਹੜੀ ਹੈ, ਜਿੰਨਾ ਉਹਦੇ ਨਾਲ ਮਾੜਾ ਕੀਤਾ ਗਿਆ ਤੇ ਜਿੰਨੇ ਸਿਦਕ ਨਾਲ ਉਹ ਲੜ ਰਹੀ ਆ, ਕਮਾਲ। ਇਵੇਂ ਹੀ ਨਰਿੰਦਰਦੀਪ ਦੀ ਘਰਵਾਲੀ ਦੀ ਮੈਂ ਉਹ ਵੀਡੀਓ ਦੇਖੀ, ਜਿੱਦਣ ਆਪਦੇ ਛੋਟੇ ਜਿਹੇ ਬੱਚੇ ਨੂੰ ਉਹਦੀ ਦਸਤਾਰ ਸਜਾ ਕੇ ਉਹ ਕਹਿ ਰਹੀ ਸੀ ਕਿ ਇਦਾਂ ਮੈਨੂੰ ਕਹਿੰਦੇ ਹੁੰਦੇ ਸੀ ਵੀ ਪੱਗ ਬੰਨਣੀ ਆ ਤੇ ਮੇਰਾ ਹੱਥ ਫੜ। ਕੁੱਲ ਮਿਲਾ ਕੇ ਇਹ ਜੋ ਕੁਝ ਵਾਪਰ ਰਿਹਾ ਪੰਜਾਬ ਦੇ ਵਿੱਚ, ਇਹ ਪੰਜਾਬ ਤੱਕ ਸੀਮਿਤ ਨਹੀਂ ਹੈ। ਅਸਲ ਵਿੱਚ ਸਾਡੀ ਕੌਮ ਦੇ ਵਿੱਚ ਅਗਲੇ ਕਤਲਾਂ ਦੇ ਰਾਹੀਂ ਇੱਕ ਟੈਰਰ, ਇੱਕ ਦਹਿਸ਼ਤ ਫੈਲਾਉਣੀ ਚਾਹੁੰਦੇ ਆ ਕਿ ਹਰੇਕ ਸਿੱਖਾਂ ਦਾ ਪਰਿਵਾਰ ਇਹ ਡਰੇ, ਆਪਦੇ ਬੱਚੇ ਨੂੰ ਕਵੇ ਕਿ ਮੁੜ ਕੇ ਨਾ ਇਹੋ ਜਿਹੀ ਗੱਲ ਕਰੀ। ਆ ਜੰਮੂ ਕਸ਼ਮੀਰ ਦੇ ਇੱਕ ਮੁੰਡੇ ਨੂੰ ਪਿਛਲੇ ਹਫ਼ਤੇ ਮਾਰਿਆ ਗਿਆ, ਪੰਜਾਬ ਇੱਥੇ ਲਿਆਂਦਾ ਸੀ, ਜਿਹੜਾ ਨਾਰਕੋਟਿਕਸ ਕੰਟਰੋਲ ਬਿਊਰੋ ਆ, NCB, ਨਸ਼ਿਆਂ ਵਾਲਾ ਮਹਿਕਮਾ। ਉਹ ਕਹਿੰਦੇ ਆ ਵੀ ਅਸੀਂ ਤਾਂ ਪੁੱਛਗਿੱਛ ਲਈ ਲਿਆਂਦਾ ਸੀ ਤੇ ਇੱਥੇ ਮਰ ਗਿਆ। ਪਰ ਉਹਦੀ ਜਦੋਂ ਜਾਂਚ ਪੜਤਾਲ ਹੋਈ ਤਾਂ ਇਹ ਗੱਲ, ਜਸਵਿੰਦਰ ਸਿੰਘ ਉਹਦਾ ਨਾਂ ਹੈ, ਇਹ ਗੱਲ ਸਪਸ਼ਟ ਤੌਰ ਤੇ ਪਤਾ ਲੱਗੀ ਕਿ ਅਸਲ ਵਿੱਚ ਉਹਨੂੰ ਤਸ਼ੱਦਦ ਕਰਕੇ ਇਹਨਾਂ ਨੇ ਮਾਰ ਸੁੱਟਿਆ। ਇਸ ਮੌਕੇ ਜਦੋਂ ਉਹਦੀ ਡੈੱਡ ਬੋਡੀ, ਉਹਦਾ ਸਾਰਾ ਕੁਝ ਪਤਾ ਲੱਗਿਆ, ਤਾਂ ਜੰਮੂ ਦੇ ਸਿੱਖਾਂ ਨੇ ਖਾਸ ਤੌਰ ਤੇ ਇੱਕ ਉੱਥੇ ਗੁਰਮੀਤ ਸਿੰਘ ਨਾਂ ਦਾ ਨੌਜਵਾਨ ਹੈ, ਉਹਨੇ ਬਹੁਤ ਡਟ ਕੇ ਸਟੈਂਡ ਲਿਆ। ਉੱਥੇ ਵੀ ਜੰਮੂ ਦੇ ਸਿੱਖ ਵੀ ਲੜ ਰਹੇ ਨੇ ਇਸ ਮਸਲੇ ਤੇ। ਪਰ ਜਿਹੜੀ ਕਮਾਲ ਦੀ ਗੱਲ ਹੈ ਉਹ ਇਹ ਹੈ ਕਿ ਉੱਥੇ ਇੱਕ ਪੱਤਰਕਾਰ ਆ, ਡੋਗਰਾ ਕਰਕੇ ਕੋਈ, ਉਹਨੇ ਵਾਕਿਆ ਹੀ ਡੋਗਰਿਆਂ ਵਾਲੀ ਕੀਤੀ। ਉਹਨੇ ਇਸ ਇੰਡੀਅਨ ਸਟੇਟ ਵੱਲੋਂ ਕਤਲ ਕੀਤੇ ਨੌਜਵਾਨ ਦੇ ਖਿਲਾਫ ਰੱਜ ਕੇ ਕੂੜ ਪ੍ਰਚਾਰ ਕੀਤਾ। ਤੇ ਜਿਵੇਂ ਆਪਣੇ ਇੱਥੇ ਨੌਜਵਾਨ ਕਰਦੇ ਹੁੰਦੇ ਆ, ਪਰਿਵਾਰ ਕਰਦੇ ਹੁੰਦੇ ਆ, ਜਿਵੇਂ ਆਪਾਂ ਸਾਰੇ ਇੱਥੇ ਦੇਖਿਆ ਕਿ ਗਗਨਦੀਪ ਸਿੰਘ ਰੰਧਾਵੇ ਦੇ ਹੱਕ ਵਿੱਚ ਲੋਕ ਖੜੇ, ਉਵੇਂ ਜੰਮੂ ਦੇ ਸਿੱਖਾਂ ਨੇ ਵੀ ਪੈਰ ਗੱਡ ਕੇ ਲੜਾਈ ਲੜੀ। ਅੱਜ ਮੈਂ ਉਹ ਵੀਡੀਓ ਦੇਖ ਰਿਹਾ ਸੀ ਡੋਗਰੇ ਦੀ, ਉਹਦੀ ਪੱਤਰਕਾਰ ਦੀ, ਉਹਨੇ ਮਾਫੀ ਮੰਗੀ ਆ ਤੇ ਕਿਹਾ ਕਿ ਮੈਂ ਸਿੱਖ ਸਮਾਜ ਤੋਂ ਮਾਫੀ ਮੰਗਦਾ। ਮੈਂ ਇਹ ਸਾਰੇ ਕੇਸ ਦੇ ਉੱਤੇ ਜਦੋਂ ਨਜ਼ਰ ਮਾਰੀ, ਬੜਾ ਚੰਗਾ ਲੱਗਿਆ ਕਿ ਪੰਜਾਬ ਦੇ ਵਿੱਚ ਤਾਂ ਚਲੋ ਸਾਡੇ ਕੋਲੇ ਇੱਥੇ ਆਲੇ ਦੁਆਲੇ ਭੈਣ ਭਰਾ ਪਰਿਵਾਰਾਂ ਦਾ ਓਟ ਆਸਰਾ ਹੁੰਦਾ, ਪਰ ਜੰਮੂ ਦੇ ਵਿੱਚ ਬਹਿ ਕੇ ਪੰਥ ਲਈ, ਪੰਜਾਬ ਲਈ ਲੜਨਾ ਤੇ ਇੱਕ ਸਿੱਖ ਨੌਜਵਾਨ ਲਈ ਪੈਰ ਗੱਡ ਕੇ ਲੜਨਾ, ਕਮਾਲ ਦੀ ਗੱਲ ਹੈ। ਸਾਰੇ ਸੰਸਾਰ ਦੇ ਵਿੱਚ ਜਿਹੜੇ ਸਿੱਖ ਨੌਜਵਾਨ ਪੰਥਕ ਜਾਂ ਕੌਮੀ ਮਸਲਿਆਂ ਲਈ ਲੜਦੇ ਆ, ਆਪ ਦੇ ਲਈ ਲੜ ਲੈਣਾ ਹੋਰ ਗੱਲ ਹੁੰਦੀ ਹੈ, ਪਰ ਇਹ ਸੋਚਣਾ ਕਿ ਮੇਰੀ ਕੌਮ ਦੇ ਬੰਦੇ ਨਾਲ ਮਾੜਾ ਹੋਇਆ ਕਿ ਮੈਂ ਲੜਨਾ, ਇਹ ਬੜੀ ਵੱਡੀ ਗੱਲ ਹੁੰਦੀ ਹੈ। ਸੋ ਜਿਹੜੇ ਇਹ ਸਾਡੇ ਅੱਜ ਦੇ ਯੁੱਗ ਦੇ ਹੀਰੋ ਨੇ, ਜਦੋਂ ਭਾਈ ਜਸਵੰਤ ਸਿੰਘ ਖਾਲੜਾ ਤੁਰਿਆ ਫਿਰਦਾ ਸੀ ਇੱਥੇ ਅਣਪਛਾਤੀਆਂ ਲਾਸ਼ਾਂ ਲੱਭਦਾ, ਉਦੋਂ ਉਹਨੂੰ ਵੀ ਕਈਆਂ ਨੇ ਕਿਹਾ ਹੋਣਾ ਵਾ ਕੋਈ ਇਹਦਾ ਮਕਸਦ ਹੋਊ, ਕੋਈ ਕਾਰਨ ਹੋਊ। ਉਹਦੇ ਵੀ ਘਰਦਿਆਂ ਨੂੰ, ਉਹਦੇ ਵੀ ਪਰਿਵਾਰ ਦੇ ਮੈਂਬਰਾਂ ਨੇ, ਹੋਰਾਂ ਨੇ ਇਧਰੋਂ ਉਧਰੋਂ ਕਿਹਾ ਹੋਣਾ ਬਈ ਐਵੇਂ ਕਾਹਨੂੰ ਪੰਗੇ ਲੈਣੇ ਹੋ, ਮਾਰ ਦੇਣਗੇ। ਇਵੇਂ ਹੀ
ਹੋਰ ਬਹੁਤ ਲੋਕ ਨੇ ਜਿਨ੍ਹਾਂ ਬਾਰੇ ਮੈਂ ਚੰਗੀ ਤਰ੍ਹਾਂ ਜਾਣਦਾ ਕਿ ਉਹਨਾਂ ਨੂੰ ਬੜੀਆਂ ਅੜਚਣਾਂ ਵੀ ਆਈਆਂ, ਪਰ ਉਹ ਡਰੇ ਨਹੀਂ, ਝੁਕੇ ਨਹੀਂ, ਲਿਫੇ ਨਹੀਂ। ਅੱਜ ਸਾਨੂੰ ਉਹਨਾਂ ਸਾਰਿਆਂ ਤੇ ਫਖਰ ਹੈ, ਮਾਣ ਹੈ। ਪਰ ਇਹ ਫਖਰ, ਇਹ ਮਾਣ ਹੋਰ ਜ਼ਿਆਦਾ ਵਧੇਗਾ ਜੇ ਅਸੀਂ ਸਾਰੇ ਜਾਣੇ ਇਸ ਗੱਲ ਤੇ ਖਿਆਲ ਕਰੀਏ ਕਿ ਸਾਡੀ ਨਿੱਕੀ ਜੀ ਕੌਮ ਹੈ ਤੇ ਸਾਡੀ ਕੌਮ ਨੂੰ ਕੌਮ ਦੇ ਹੱਕਾਂ ਲਈ, ਇਨਸਾਫ ਲਈ, ਕੌਮ ਦੇ ਹੋਰ ਮਸਲਿਆਂ ਤੇ ਬੋਲਣ ਵਾਲੇ, ਲਿਖਣ ਵਾਲਿਆਂ ਦੀ ਲੋੜ ਆ। ਇਹ ਨਹੀਂ ਕਿ ਇੰਨੀ ਦੇ ਫੇ ਜੋ ਮਰਜ਼ੀ ਲਿਖੀ ਜਾਂ ਬੋਲੀ ਜਾਣ। ਕੌਮ ਦੇ ਹਿੱਤਾਂ ਦੇ ਹਿਸਾਬ ਨਾਲ, ਪੰਥ ਦੀ ਚੜ੍ਹਦੀ ਕਲਾ ਦੇ ਹਿਸਾਬ ਨਾਲ ਲਿਖਣ ਬੋਲਣ ਵਾਲਿਆਂ ਦੀ ਲੋੜ ਆ। ਮੇਰੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਮੈਂ ਬੜੇ ਇਹੋ ਜਿਹੇ ਨੌਜਵਾਨਾਂ ਨੂੰ ਜਦੋਂ ਦੇਖਦਾ, ਉਹਨਾਂ ਬਾਰੇ ਲਿਖੀਦਾ ਵੀ ਆ ਤੇ ਉਹਨਾਂ ਨੂੰ ਹੌਸਲਾ ਦੇਣ ਦਾ ਵੀ ਯਤਨ ਕਰੀਦਾ ਕਿ ਜਿੰਨੇ ਜੋਗੇ ਹੈਗੇ ਹੋ ਡਟੇ ਰਹੋ। ਕਿਉਂ ਇਸ ਗੱਲ ਦੀ ਲੋੜ ਹੈ? ਕਿਉਂਕਿ ਤੁਸੀਂ ਜਾਣਦੇ ਹੋ, ਤੁਸੀਂ ਆਪਣੇ ਹਰੇਕ ਬੰਦਾ ਆਪਦੇ ਘਰ 'ਚ ਨਜ਼ਰ ਮਾਰ ਕੇ ਦੇਖੇ, ਜੇ ਕਿਸੇ ਦੇ ਪਰਿਵਾਰ ਦੇ ਵਿੱਚੋਂ 15 ਤੋਂ 35 ਸਾਲ ਦੇ ਵਿਚਾਲੇ ਕੋਈ ਸਿੱਖ ਮੁੰਡਾ ਥੋੜਾ ਜਿਹਾ ਪੰਥਕ ਸਫਾਂ ਦੇ ਵੱਲ ਧਿਆਨ ਮਾਰਨਾ ਸ਼ੁਰੂ ਕਰੇ, ਕੌਮੀ ਮਸਲਿਆਂ ਦੇ ਉੱਤੇ ਜ਼ਿੰਮੇਵਾਰੀ ਨਿਭਾਉਣੀ ਸ਼ੁਰੂ ਕਰੇ, ਤਾਂ ਜ਼ਰੂਰ ਕੋਈ ਨਾ ਕੋਈ ਆਲੇ ਦਾਲਿਓਂ ਮਾਸੜ ਫੁੱਫੜ ਆ ਕੇ ਨਾ ਮੱਤਾਂ ਦੇਣ ਬਹਿ ਜਾਂਦਾ ਹੁੰਦਾ, ਇਹਨੂੰ ਸੰਭਾਲੋ, ਇਹ ਕੱਲ ਨੂੰ ਕਿਤੇ ਵੱਡੇ ਪੰਗੇ 'ਚ ਫਸ ਜੂ। ਇਸ ਗੱਲ ਦੇ ਉੱਤੇ ਆਪਾਂ ਨੂੰ ਧਿਆਨ ਦੇਣ ਦੀ ਲੋੜ ਆ ਕਿ ਜਿਹੜੇ ਬੰਦੇ ਇਹੋ ਜਿਹੀਆਂ ਗੱਲਾਂ ਕਰਦੇ ਆ, ਜਦੋਂ ਵਿਪਤਾ ਪੈਂਦੀ ਆ ਉਦੋਂ ਕਹਿੰਦੇ ਆ ਕਿੱਥੇ ਮਰ ਗਈ ਕੌਮ, ਅੱਜ ਕੋਈ ਮੇਰੀ ਬਾਹ ਨਹੀਂ ਫੜਦਾ। ਭਾਈ ਕੌਮ ਆਪਾਂ ਹੀ ਆ, ਇੱਕ ਦੂਜੇ ਦਾ ਸਾਥ ਸਹਿਯੋਗ ਦਈਏ। ਜਿਹੜੇ ਸਾਡੀ ਕੌਮ ਦੇ ਬੰਦੇ 'ਚ ਅੜਨ ਦੀ, ਖੜਨ ਦੀ, ਲੜਨ ਦੀ ਯੋਗਤਾ ਹੈ, ਸਮਰੱਥਾ ਹੈ, ਉਹਨੂੰ ਪੰਪ ਦਈਏ, ਉਹਨੂੰ ਸ਼ਹਿ ਦਈਏ, ਉਹਨੂੰ ਥਾਪੜਾ ਦਈਏ, ਉਹਨੂੰ ਸਰਪ੍ਰਸਤੀ ਦਈਏ, ਉਹਦੇ ਨਾਲ ਖੜੀਏ ਕਿ ਭਰਾਵਾ ਤੇਰੇ ਨਾਲ ਆ। ਇਹ ਬੜਾ ਜ਼ਰੂਰੀ ਆ। ਉਹ ਪਿੱਛੇ ਜੇ ਮਾਨਸਾ ਸਨਾਮ ਏਰੀਏ ਦੇ ਵਿੱਚ ਉਹ ਨੌਜਵਾਨ ਜਿਹਨੂੰ ਝੋਟਾ ਝੋਟਾ ਕਹਿੰਦੇ ਆ, ਨਸ਼ਿਆਂ ਦੇ ਖਿਲਾਫ ਜਿਹੜਾ ਲੜ ਰਿਹਾ, ਉਸ ਨੌਜਵਾਨ ਨੂੰ ਲੋਕਾਂ ਨੇ ਇੰਨਾ ਪਿਆਰ ਸਤਿਕਾਰ ਦਿੱਤਾ ਬਈ ਇੱਕ ਵਾਰੀ ਉਹਦੀ ਮੈਂ ਗੱਲ ਸੁਣ ਰਿਹਾ ਸੀ, ਉਹ ਕਹਿੰਦਾ ਵੀ ਹੁਣ ਮੈਨੂੰ ਕੋਈ ਡਰ ਨਹੀਂ ਲੱਗਦਾ ਕਿ ਪੁਲਿਸ ਚੱਕ ਕੇ ਲੈ ਜੂ, ਝੂਠਾ ਪਰਚਾ ਪਾ ਦੂ, ਹੁਣ ਮੈਨੂੰ ਕੋਈ ਪਰਵਾਹ ਨਹੀਂ ਕਿਉਂਕਿ ਕੌਮ ਮੇਰੇ ਨਾਲ ਆ, ਲੋਕ ਮੇਰੇ ਨਾਲ। ਇਹ ਬੜੀ ਵੱਡੀ ਗੱਲ ਹੁੰਦੀ ਆ ਜੀ, ਜਦੋਂ ਕਿਸੇ ਜਵਾਨ ਹੋ ਰਹੇ ਨੌਜਵਾਨ ਨੂੰ ਇਹ ਹੌਸਲਾ ਮਿਲਦਾ ਕਿ ਕੌਮ ਮੇਰੇ ਨਾਲ। ਦੁਸ਼ਮਣ ਨੇ ਤਾਂ ਸਿੱਖਾਂ ਨੂੰ ਤੇ ਸਿੱਖੀ ਨੂੰ ਟਾਰਗੇਟ ਕਰਕੇ ਹਜ਼ਾਰਾਂ ਢੰਗ ਤਰੀਕਿਆਂ ਨਾਲ ਹਮਲਾ ਬੋਲਿਆ ਹੋਇਆ। ਉਹ ਚਾਹੁੰਦੇ ਆ ਸਿੱਖ ਸਿੱਖ ਨਾ ਰਹਿਣ, ਸਿੱਖਾਂ ਕੋਲੋਂ ਸਿੱਖੀ ਖੋਹ ਲਈ ਜਾਵੇ, ਸਿੱਖਾਂ 'ਚ ਟੈਰਰ ਭਰ ਦਿਓ, ਸਿੱਖਾਂ ਨੂੰ ਡਰਾ ਦਿਓ। ਕਿੰਨੇ ਸਾਲਾਂ ਤੋਂ ਲਗਾਤਾਰ ਇੱਕ ਹਮਲਾ ਚੱਲ ਰਿਹਾ, ਇੱਕ ਪਾਸੇ ਸਿੱਖਾਂ 'ਚ ਨਸਲਕੁਸ਼ੀ ਦਾ, ਇੱਕ ਪਾਸੇ ਸਿੱਖਾਂ ਨੂੰ ਸਿੱਖੀ ਨਾਲੋਂ ਤੋੜਨ ਦਾ ਪ੍ਰੋਜੈਕਟ, ਇੱਕ ਟੈਰਰ ਦਹਿਸ਼ਤ ਫੈਲਾਉਣ ਦਾ, ਆ ਜਿਹੜੇ ਕਤਲ ਹੋ ਰਹੇ ਨੇ। ਸਭ ਤੋਂ ਮਾੜੀ ਗੱਲ ਕੀ ਹੈ ਕਿ ਸਿੱਖਾਂ ਦੇ ਕਤਲ ਕਰਨ ਲਈ ਸਿੱਖਾਂ ਦੇ ਹੀ ਬੱਚੇ ਪਰਿਵਾਰਾਂ ਦੇ ਵਿੱਚੋਂ ਲੋਕ ਵਰਤੇ ਜਾ ਰਹੇ ਨੇ। ਆ ਸਿਆਸੀ ਲੀਡਰਾਂ ਦੀ, ਧਾਰਮਿਕ ਆਗੂਆਂ ਦੀ ਗੱਲ ਆਪਾਂ ਕਰਦੇ ਰਹਿੰਦੇ ਹਾਂ, ਪੁਲਿਸ ਵਾਲਿਆਂ ਦੀ ਗੱਲ ਕਰਦੇ ਰਹਿੰਦੇ ਹਾਂ, ਪਰ ਜਿੱਦਣ ਜਥੇਦਾਰ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਉਹਨਾਂ ਮੁੰਡਿਆਂ ਦੀਆਂ ਫੋਟੋਆਂ ਦੇਖੀਆਂ ਤਾਂ ਬੜਾ ਮਨ ਨੂੰ ਮਹਿਸੂਸ ਹੋਇਆ ਕਿ ਇਹ ਵੀ ਸਿੱਖਾਂ ਦੇ ਘਰੇ ਜੰਮੇ ਆ। ਅੱਜ ਇਹਨਾਂ ਦੇ ਮਾਪੇ, ਅੱਜ ਇਹਨਾਂ ਦੇ ਰਿਸ਼ਤੇਦਾਰ ਕਿੰਨੇ ਸ਼ਰਮਸ਼ਾਰ ਹੋਣਗੇ, ਕਿਉਂਕਿ ਲੋਕਾਂ ਨੇ ਕਹਿਣਾ ਹੀ ਹੁੰਦਾ ਕਿ ਤੁਹਾਡੇ ਪੁੱਤ ਨੇ ਕੌਮ ਲਈ, ਪੰਥ ਲਈ, ਪੰਜਾਬ ਲਈ, ਇਨਸਾਨੀਅਤ ਲਈ ਲੜਨ ਵਾਲਾ ਇੱਕ ਇਹੋ ਜਿਹਾ ਨੌਜਵਾਨ ਬਗੈਰ ਕਿਸੇ ਗੱਲ ਤੋਂ ਕਤਲ ਕਰਤਾ, ਕੀ ਤੁਸੀਂ ਲੈ ਲਿਆ ਹੋ? ਇਹਨਾਂ ਕਤਲ ਕਾਲ ਵਾਲੇ ਨੌਜਵਾਨਾਂ ਦੀਆਂ ਉਮਰਾਂ ਦੇਖੋ, ਇਹਨਾਂ ਦੇ ਚਿਹਰੇ ਮੋਹਰੇ ਦੇਖੋ। ਆਪਾਂ ਨੂੰ ਕੋਈ ਲੱਗਦਾ ਵੀ ਇਹ ਕੋਈ ਬਹੁਤ ਵੱਡੀ ਡੀਲ ਕਰ ਲਈ ਹੋਊਗੀ ਇਹਨਾਂ ਨੇ ਜਥੇਦਾਰ ਨਿੱਜਰ ਦੀ ਜਾਨ ਦੀ, ਵੀ ਸਾਨੂੰ ਦਿਓ ਜੀ 10 ਕਰੋੜ ਜਾਂ 50 ਕਰੋੜ। ਇਹ ਤਾਂ ਇਉਂ ਲੱਗਦਾ ਜਿਵੇਂ ਇਹਨਾਂ ਨੂੰ ਮੌਕੇ ਦੀ ਮੌਕੇ ਨਸ਼ਾ ਦਿੱਤਾ ਹੋਵੇ, ਵੀ ਆਹ ਚੱਕੋ ਜੀ 2 ਵੇਲੇ ਦਾ ਨਸ਼ਾ ਤੇ ਜਾ ਕੇ ਕੰਮ ਕਰ ਦਿਓ।
ਹੁਣ ਇਹਨਾਂ ਦੇ ਮਾਪੇ ਪਿਛਲੇ ਦਿਨੀ ਮੈਂ ਇਹਨਾਂ ਦੇ ਉੱਤੇ ਜਦੋਂ ਕਿਤੇ ਲਿਖਿਆ ਤਾਂ ਬਹੁਤ ਸਾਰੇ ਲੋਕ ਕਹਿਣ ਲੱਗੇ ਜੀ ਇਹਨਾਂ ਦੇ ਰਿਸ਼ਤੇਦਾਰਾਂ ਦਾ, ਇਹਨਾਂ ਦੇ ਪਿੰਡ ਦਾ, ਇਹਨਾਂ ਦੇ ਫੁੱਲ ਐਡਰੈਸ ਸਾਨੂੰ ਦਿਓ। ਤੇ ਮੈਂ ਸੋਚ ਰਿਹਾ ਸੀ ਕਿ ਆ ਜਿਹੜੀ ਫਿਲਮ ਆਈ ਆ ਧੁਰੰਦਰ, ਉਹਦੇ ਵਿੱਚ ਜਿਹੜਾ ਨੌਜਵਾਨ ਉਹਦੇ ਚ ਬਣਾਇਆ ਮੋਢੀ, ਬਈ ਉਹਨੂੰ ਜੀ ਪਰਿਵਾਰ ਨੂੰ ਪਹਿਲਾਂ ਇੰਡੀਅਨ ਸਟੇਟ ਬਹੁਤ ਖਪਾਉਂਦਾ, ਬਹੁਤ ਸਤਾਉਂਦਾ। ਪੁਲਿਸ, ਉਹਦਾ ਪਿਓ ਫੌਜ ਚ ਹੁੰਦਾ, MLA ਸਾਹਿਬ ਉਹਨਾਂ ਦੀ ਜ਼ਮੀਨ ਦੱਬ ਲੈਂਦੇ ਆ, ਉਹਦੇ ਪਿਓ ਨੂੰ ਕਤਲ ਕਰ ਦਿੰਦੇ ਆ, ਉਹਦੀ ਭੈਣ ਨੂੰ ਕਤਲ ਕਰ ਦਿੰਦੇ ਆ, ਤੇ ਉਹਦੀ ਦੂਜੀ ਭੈਣ ਨੂੰ ਰੇਪ ਕਰ ਦਿੰਦੇ ਆ। ਬਹੁਤ ਜ਼ੁਲਮ ਉਸ ਪਰਿਵਾਰ ਨਾਲ ਹੁੰਦਾ, ਤੇ ਪੂਰਾ ਇੰਡੀਅਨ ਸਟੇਟ ਬੇਬਸ ਤੇ ਲਾਚਾਰ, ਕੁਝ ਨਹੀਂ ਕਰ ਸਕਦਾ ਉਹਦੇ ਲਈ। ਅਖੀਰ ਉਹ ਬੰਦਾ ਹੱਥ 'ਚ ਹਥਿਆਰ ਲੈ ਕੇ ਮੈਦਾਨ 'ਚ ਆ ਜਾਂਦਾ। ਜਦੋਂ ਉਹਨੂੰ ਸਜ਼ਾ ਹੋ ਜਾਂਦੀ ਆ ਫਾਂਸੀ ਦੀ, ਤੇ ਉਹਨੂੰ ਨਾਭੇ ਜੇਲ੍ਹ ਛੱਡਣ ਦਾ ਸੀਨ ਦਿਖਾਇਆ ਫਿਲਮ 'ਚ, ਕਿ ਫਿਰ ਉਹਨੂੰ ਜਿਹੜਾ ਡੋਭਾਲ ਜਿਹੜਾ NSA ਹੈਡ ਆ ਭਾਰਤ ਦਾ, ਉਹਦੇ ਵਰਗਾ ਕੋਈ ਕਿਰਦਾਰ ਬਣਾਇਆ ਹੋਇਆ, ਉਹ ਉਹਨੂੰ ਕਹਿੰਦੇ ਜੀ ਛੁਡਵਾ ਲੈਂਦਾ ਆਪਦੇ ਹਮਲਾ ਕਰਕੇ ਗੱਡੀਆਂ ਤੇ ਉਹਨਾਂ। ਉਹ ਉਹਨੂੰ ਕਹਿੰਦਾ ਵੀ ਠੀਕ ਆ, ਤੇਰੇ ਨਾਲ ਇਹ ਸਿਸਟਮ ਨੇ ਬੜੀ ਮਾੜੀ ਕੀਤੀ ਹੈ, ਪਰ ਅਸੀਂ ਤੈਨੂੰ 30,000 ਮਹੀਨੇ ਦਾ ਤੇਰੇ ਘਰਦਿਆਂ ਨੂੰ ਦੇਈ ਚੱਲਾਂਗੇ, ਉਹ ਤਾਂ ਤੈਨੂੰ ਫਾਂਸੀ ਹੋਈ ਜਾਣੀ ਹੈ, ਤੇ ਤੂੰ ਚੁੱਪ ਕਰਕੇ ਸਾਡੇ ਲਈ ਕੰਮ ਕਰ। ਹੁਣ ਮੈਂ ਉਹ ਜਦੋਂ ਗੱਲ ਸਾਰੀ ਦੇਖੀ ਕਰੀ, ਮੈਨੂੰ ਉਦੋਂ ਆ ਚੇਤੇ ਆਏ ਮੁੰਡੇ ਜਿਨ੍ਹਾਂ ਨੇ ਜਥੇਦਾਰ ਨਿੱਜਰ ਦਾ ਕਤਲ ਕੀਤਾ। ਇਹਨਾਂ ਨੂੰ ਵੀ ਇਹੋ ਜਿਹਾ ਕੁਛ ਹੀ ਕਿਹਾ ਹੋਣਾ ਇੰਡੀਅਨ ਏਜੰਸੀਆਂ ਦੇ ਅਫਸਰਾਂ ਨੇ ਕਿ ਤੁਹਾਡੇ ਪਰਿਵਾਰਾਂ ਨੂੰ ਪੈਸੇ ਦੇਈ ਚੱਲਾਂਗੇ। ਜੇ ਅੱਜ ਵੀ ਇਹਨਾਂ ਦੇ ਪਰਿਵਾਰਾਂ ਨੂੰ ਲੋਕ ਉਵੇਂ ਹੀ ਸਿੱਖ ਮੰਨੀ ਜਾਣ, ਇਹੋ ਜਿਹੇ ਪਰਿਵਾਰ ਜਿਨ੍ਹਾਂ ਦੇ ਬੱਚਿਆਂ ਨੇ ਬਗੈਰ ਕਿਸੇ ਗੱਲ ਤੋਂ ਐਡਾ ਵੱਡਾ ਕਾਂਡ ਕਰਤਾ, ਕੌਮ ਦਾ ਨੁਕਸਾਨ ਕੀਤਾ, ਕੀ ਇਹਨਾਂ ਨੂੰ ਕਦੇ ਆਪਾਂ ਦੇਖਿਆ, ਕਦੇ ਸੁਣਿਆ ਵੀ ਇਹਨਾਂ ਨੇ ਪਰਿਵਾਰਾਂ ਦੇ ਕਿਹਾ ਹੋਵੇ ਵੀ ਸਾਨੂੰ ਬੜਾ ਅਫਸੋਸ ਆ, ਸਾਨੂੰ ਸ਼ਰਮ ਆਉਂਦੀ ਹੈ? ਕਦੇ ਸੁਣਿਆ ਆਪਾਂ ਵੀ ਕਦੇ ਅਕਾਲ ਤਖਤ ਤੇ ਆ ਕੇ ਕੌਮ ਦੇ ਸਾਹਮਣੇ ਆ ਕੇ ਕਿਹਾ ਹੋਵੇ? ਉਹਨਾਂ ਨੂੰ ਕੋਈ ਮਤਲਬ ਹੀ ਨਹੀਂ, ਤੇ ਨਾ ਇਹਨਾਂ ਮੁੰਡਿਆਂ ਦੇ ਮੂੰਹੋਂ ਕਦੇ ਕੋਈ ਬਿਆਨਬਾਜ਼ੀ। ਚਲੋ ਉਹ ਤਾਂ ਜੇਲ੍ਹ 'ਚ ਨੇ। ਇਹ ਗੱਲ ਕਿਉਂ ਬਣੀ ਹੋਈ ਆ ਕਿ ਜਿਹੜੇ ਸਾਡੀ ਕੌਮ ਦੇ ਕਾਤਲ ਨੇ, ਜਿਹੜੇ ਸਿੱਖਾਂ ਦੇ ਘਰੇ ਜੰਮੇ ਆ, ਉਹਨਾਂ ਨੂੰ ਕਦੇ ਸਾਡੀ ਕੌਮ ਨੇ ਇਹ ਅਹਿਸਾਸ ਹੀ ਨਹੀਂ ਕਰਵਾਇਆ। ਹੁਣ ਆ ਜਿਹੜੇ ਬੁੱਚੜ ਪੁਲਸੀਏ ਨੇ ਜਦੋਂ ਮਰ ਜਾਂਦੇ ਆ, ਇਹਨਾਂ ਲਈ ਵੀ ਉਹੀ ਪਾਠ, ਉਹੀ ਕੀਰਤਨ, ਗੁਰਮੁਖ ਜਨਮ ਸਵਾਰ ਦਰਗੇ ਚੱਲਿਆ, ਤੇ ਉਹੀ ਗ੍ਰੰਥੀ ਸਤਿਗੁਰੂ ਜੀ ਫਲਾਨਾ ਸਿੰਘ ਆਪ ਜੀ ਵੱਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਖਰਚ ਕੇ ਆਪਦੇ ਚਰਨਾਂ 'ਚ ਹਾਜ਼ਰ ਹੈ, ਇਹਨੂੰ ਚਰਨਾਂ 'ਚ ਨਿਵਾਸ ਬਖਸ਼ਿਓ। ਸਾਡੇ ਗ੍ਰੰਥੀਆਂ ਨੂੰ, ਸਾਡੇ ਰਾਗੀਆਂ ਨੂੰ, ਸਾਡੇ ਕੀਰਤੀਆਂ ਨੂੰ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਕਿਹਨੇ ਸੇਧ ਦੇਣੀ ਸੀ ਵੀ ਭਾਈ ਇੱਥੇ ਤੁਸੀਂ ਕੀ ਕਰਨਾ ਜਾਂ ਕੀ ਨਹੀਂ ਕਰਨਾ? ਇਹ ਮਾਹੌਲ ਬਹੁਤ ਖਤਰਨਾਕ ਹੈ। ਕੁਝ ਸਮਾਂ ਪਹਿਲਾਂ ਦੀ ਗੱਲ ਹੈ, ਰਣਜੀਤ ਸਿੰਘ ਡਿਆਲ ਜਿਹੜਾ 1984 ਨੂੰ ਭਾਰਤੀ ਫੌਜ ਤੇ ਹਮਲਾ ਕਰਨ ਵਾਲੀ ਫੌਜ ਦਾ ਹਿੱਸਾ ਸੀ, ਉਹ ਪੰਚਕੂਲੇ ਰਹਿੰਦਾ ਸੀ। ਉਹ ਮਰ ਗਿਆ, ਤੇ ਉਹਦੇ ਭੋਗ ਲਈ ਗੁਰਦੁਆਰੇ ਵਾਲਿਆਂ ਕੋਲੋਂ ਜਦੋਂ ਆਏ ਤਾਂ ਕਮੇਟੀ ਵਾਲਿਆਂ ਨੇ ਕਿਹਾ ਕਿ ਨਹੀਂ ਜੀ, ਅਸੀਂ ਰਣਜੀਤ ਸਿੰਘ ਡਿਆਲ ਲਈ ਗੁਰੂ ਸਾਹਿਬ ਦਾ ਸਰੂਪ ਨਹੀਂ ਦੇਣਾ। ਬੜਾ ਰੌਲਾ ਪਿਆ। ਬਾਅਦ ਵਿੱਚ ਇਹੀ ਜਦੋਂ KPS ਗਿੱਲ ਦੇ ਮਰਨ ਤੋਂ ਬਾਅਦ ਰੌਲਾ ਪਿਆ। ਇਹ ਗੱਲ ਪੂਰੇ ਤੌਰ ਤੇ ਕੌਮ 'ਚ ਹੋਣੀ ਚਾਹੀਦੀ ਹੈ। ਜੇ 10ਵੇਂ ਪਾਤਸ਼ਾਹ ਜਾਂ ਗੁਰੂ ਸਾਹਿਬਾਨ ਹੁੰਦੇ, ਕੀ ਉਹ ਉਹਨਾਂ ਕਾਤਲਾਂ ਨੂੰ, ਜਿਹੜੇ ਗੁਰੂ ਸਾਹਿਬ ਨੂੰ ਜਾਂ ਗੁਰੂ ਸਾਹਿਬਾਨ ਦੇ ਸਿੱਖਾਂ ਨੂੰ ਨਿਸ਼ਾਨਾ ਬਣਾਈ ਫਿਰਦੇ ਆ, ਦੁਸ਼ਮਣ ਬਣਾਈ ਫਿਰਦੇ ਆ, ਉਹਨਾਂ ਨੂੰ ਇਉਂ ਹੀ ਕਰਦੇ? ਇਹ ਗੱਲ ਬਹੁਤ ਜ਼ਿਆਦਾ ਮਾੜੀ ਆ ਕਿ ਨਿੱਜਰ ਦੇ ਕਾਤਲ ਤੇ ਉਹਨਾਂ ਦੇ ਪਰਿਵਾਰ ਮੌਜਾਂ ਲੁੱਟ ਰਹੇ ਨੇ। ਹੋਰ ਬੜੇ ਲੋਕ ਨੇ ਜਿਨ੍ਹਾਂ ਨੇ ਸਾਡੀ ਕੌਮ ਦਾ ਘਾਣ ਕੀਤਾ। ਕੱਲ ਜਿਸ ਪੁਲਿਸ ਅਫਸਰ ਬਾਰੇ ਜਿਹੜਾ
ਰਾਵਲਪਿੰਡੀ ਫਗਵਾੜੇ ਦੇ ਵਿੱਚ 1993 ਚ ਪੱਪੂ ਨਾਂ ਦੇ ਨੌਜਵਾਨ ਨੂੰ ਕਤਲ ਕਰਨ ਵਾਲਾ ਜਦੋਂ ਉਹ ਮਰ ਗਿਆ, ਉਹਦੀ ਮੈਂ ਜਦੋਂ ਪੋਸਟ ਕੀਤਾ, ਕਿਸੇ ਪੱਤਰਕਾਰ ਦਾ ਫੋਨ ਆਇਆ, ਕਹਿੰਦਾ ਜੀ ਕਿਸੇ ਨੂੰ ਪਤਾ ਹੀ ਨਹੀਂ, ਉਹਦੇ ਗਲੀ ਗਵਾਂਢ ਚ ਵੀ ਨਹੀਂ ਕਿਸੇ ਨੂੰ ਪਤਾ ਜਿੱਥੇ ਉਹ ਰਹਿੰਦਾ ਸੀ ਵੀ ਇਹ ਇੰਨਾ ਮਾੜਾ। ਦੱਸਣਾ ਕਿਹਨੇ ਸੀ? ਆ ਸਾਡੇ ਧਾਰਮਿਕ ਆਗੂਆਂ ਨੇ ਦੱਸਣਾ ਸੀ ਨਾ ਉਹਦੇ ਦੀਵਾਨਾਂ ਚ, ਜਿਵੇਂ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦੱਸਦੇ ਹੁੰਦੇ ਸੀ ਕਿ ਲਾਲਾ ਜਗਤ ਨਾਰਾਇਣ ਜਾਂ ਮਹਿੰਦਰ ਸਿੰਘ ਕੜਿਆਂ ਵਾਲਾ ਜਾਂ ਜੀ ਗੁਰਬਚਨ ਸਿੰਘ ਸਾਂਸੀ ਵੀ ਇਹ ਕੀ ਗਲਤ ਕਰਦੇ ਆ, ਪੁਲਿਸ ਅਫਸਰ ਕੀ ਮਾੜਾ ਕਰਦੇ ਆ, ਦੱਸਦੇ ਹੁੰਦੇ ਸੀ ਨਾ ਉਹਦੀਆਂ ਤਕਰੀਰਾਂ 'ਚ। ਤੇ ਅੱਜ ਕਿੰਨੇ ਕੁ ਰਾਗੀ ਢਾਡੀ ਕਥਾਕਾਰ ਪ੍ਰਚਾਰਕ ਨੇ, ਉਦੋਂ ਸਾਡੇ ਕੋਲੇ ਇਹੋ ਜਿਹੇ ਗਾਇਕ, ਇਹੋ ਜਿਹੇ ਕਵੀਸ਼ਰ ਸੀ ਜਿਹੜੇ ਦੁਸ਼ਟਾਂ ਦੇ ਬਾਰੇ ਗਾਉਂਦੇ ਸੀ, ਦੱਸਦੇ ਸੀ। ਸਾਨੂੰ ਯਾਦ ਆ ਜਦੋਂ ਧਰਮ ਯੁੱਧ ਮੋਰਚੇ ਦੌਰਾਨ ਬਾਬਾ ਜਰਨੈਲ ਸਿੰਘ ਦੀ ਹਾਜ਼ਰੀ ਦੇ ਵਿੱਚ, ਉਹ ਵੀਡੀਓ ਵੀ ਮਿਲਦੀ ਹੈ ਇੱਥੇ YouTube ਦੇ ਉੱਤੇ, ਸਾਂਸੀ ਗੱਡੀ ਚੜਾਤਾ ਮੋਟਰਸਾਈਕਲ ਵਾਲਿਆਂ ਨੇ। ਜਦੋਂ ਸਾਡੀ ਕੌਮ ਦੀ ਜਵਾਨੀ ਨੂੰ ਇਹ ਅਹਿਸਾਸ ਕਰਾਇਆ ਜਾਂਦਾ ਸੀ ਕਿ ਦੁਸ਼ਟਾਂ ਨੂੰ ਸੋਧੇ ਲਾਉਣ ਵਾਲੇ ਕੌਮ ਦੇ ਹੀਰੋ ਹੁੰਦੇ ਆ, ਅੱਜ ਸਾਡੀ ਕੌਮ ਨੂੰ ਦੱਸਿਆ ਜਾ ਰਿਹਾ, ਨਿੱਕੀਆਂ ਨਿੱਕੀਆਂ ਬੱਚੀਆਂ ਨੂੰ ਵੀਡੀਓ ਦੇ ਉੱਤੇ ਠੁਮਕੇ ਲਾ ਕੇ ਉਹਨਾਂ ਨੂੰ ਕਿਹਾ ਜਾਂਦਾ ਵੀ ਆਹ ਗਾਣੇ ਤੇ ਨੱਚ, ਕਾਲੀ ਐਕਟਿਵਾ ਤੇ ਨੱਚ ਤੂੰ। ਹੁਣ ਇਹ ਸਾਰਾ ਕੁਝ ਅਸਲ ਵਿੱਚ ਸਾਡੇ ਆਲੇ ਦੁਆਲੇ ਬਹੁਤ ਵੱਡਾ ਜਾਲ ਬੁਣਿਆ ਜਾ ਰਿਹਾ। ਇੱਥੇ ਹੀ ਆਪਾਂ ਇੱਕ ਵਾਰੀ ਗੱਲ ਕੀਤੀ ਸੀ ਕਿ ਚੰਡੀਗੜ੍ਹ ਕੋਈ ਸਿੱਖ ਸਰਦਾਰ ਪਰਿਵਾਰ ਵਿਚਾਰਾ ਰਹਿੰਦਾ ਸੀ, ਉਹਨੇ ਘਰਦਿਆਂ ਉਹ ਜਿੱਥੇ ਉਹਦਾ ਮੁੰਡਾ ਪੜ੍ਹਦਾ ਸੀ, ਮੁੰਡੇ ਨੇ ਆ ਕੇ ਦੱਸਿਆ ਕਿ ਸਾਡੇ ਸਕੂਲ ਦੇ ਵਿੱਚ ਪਲੇ ਹੋਣਾ, ਡਰਾਮਾ ਹੋਣਾ, ਤੇ ਮੈਨੂੰ ਉੱਥੇ ਬਾਂਦਰ ਦਾ ਰੋਲ ਦਿੱਤਾ ਗਿਆ, ਫਲਾਣੇ ਨੇ ਆਹ ਬਣਨਾ, ਧਮਕਾਨੇ ਨੇ ਉਹ ਬਣਨਾ, ਜਿਵੇਂ ਸਕੂਲ ਵਾਲਿਆਂ ਨੇ ਰੋਲ ਦਿੱਤੇ ਹੋਣੇ। ਉਹ ਸਿੱਖ ਸਰਦਾਰ ਰੋਣ ਹੱਕਾ ਹੋ ਗਿਆ। ਉਹ ਗਿਆ ਉੱਥੇ ਸਕੂਲ ਚ ਤੇ ਉਹਨੇ ਕਿਹਾ ਮੇਰਾ ਪੁੱਤ ਬਾਂਦਰ ਨਹੀਂ ਬਣੂ। ਹੁਣ ਇਹ ਨਹੀਂ ਕਿ ਸ਼ੇਰ ਬਣਨ ਦੇ ਵਿੱਚ, ਸ਼ੇਰ ਵਾਲਾ ਗੈਟਅਪ ਪਾਉਣ ਦੇ ਵਿੱਚ ਬੜਾ ਵੱਡਾ ਬਣ ਜਾਣਾ ਸੀ, ਪਰ ਉਹਦੀ ਸੋਚ ਆ ਜਿਹੜੀ ਕਿ ਮੇਰੇ ਪੁੱਤ ਨੂੰ ਜੇ ਅੱਜ ਤੁਸੀਂ ਬਾਂਦਰ ਬਣਾਤਾ, ਫਿਰ ਇਹਨੂੰ ਸਕੂਲ 'ਚ ਬੱਚੇ ਟੀਜ਼ ਕਰਿਆ ਕਰਨਗੇ, ਛੇੜਿਆ ਕਰਨਗੇ, ਹੌਲੀ ਹੌਲੀ ਇਹਦੇ ਮਾਨਸਿਕ ਅਵਸਥਾ ਤੇ ਫਰਕ ਪਊਗਾ। ਪਰ ਜੇ ਇਹਨੂੰ ਸ਼ੇਰ ਬਣਾਇਆ ਹੋਵੇ ਫਿਰ ਇਹਦੀਆਂ ਬਾਤਾਂ ਕੁਝ ਹੋਰ ਹੋਣਗੀਆਂ। ਇਵੇਂ ਹੀ ਅਸੀਂ ਆਪਦੇ ਬਚਪਨ 'ਚ ਜਾਂ ਆਪਦੇ ਆਲੇ ਦੁਆਲੇ ਜੋ ਮਾਹੌਲ ਗ੍ਰਹਿਣ ਕਰ ਲੈਂਦੇ ਆ, ਉਹ ਸਾਡੇ ਤੇ ਅਸਰ ਕਰਦਾ। ਸਾਡੀ ਬਿਰਤੀ ਆਲੇ ਦੁਆਲੇ 'ਚੋਂ ਜਿਹੋ ਜੀ ਬਣੂਗੀ, ਅਸੀਂ ਉਹੋ ਜਿਹੇ ਬਣਾਂਗੇ। ਆਪਾਂ ਦੇਖਦੇ ਆ ਨਾ ਜਿਹੜੇ ਵੱਡੀਆਂ ਸ਼ਖਸੀਅਤਾਂ ਨੇ, ਉਹਨਾਂ ਦੇ ਬਚਪਨ ਬਾਰੇ ਬੜਾ ਕੁਝ ਲੋਕਾਂ ਨੂੰ ਹੁੰਦਾ ਵੀ ਪਤਾ ਕਰੀਏ ਵੀ ਉਹਦੇ ਨਿੱਕੀ ਉਮਰੇ ਕਿਹੋ ਜਿਹੇ ਖਿਆਲਾਤ ਸੀ। ਤੇ ਇਹ ਗੱਲ ਸਾਡੀ ਕੌਮ ਦੇ ਬਾਰੇ ਦੁਨੀਆ ਮੰਨਦੀ ਸੀ। ਇੱਥੇ ਇੱਕ YouTube ਚੈਨਲਾਂ ਤੇ ਜਿਹੜੇ ਹਾਸੇ ਜੇ ਪਾਉਣ ਵਾਲੇ ਅੱਜ ਕੱਲ੍ਹ ਸਟੈਂਡ ਅਪ ਕਮੇਡੀ ਵਾਲੇ ਆ, ਉਹ ਹੈਗਾ ਉੱਥੇ ਦਾ ਇੱਕ ਦਿੱਲੀ ਦਾ, ਉਹ ਦੱਸ ਰਿਹਾ ਹੁੰਦਾ ਵੀ ਮੇਰੇ ਬਹੁਤ ਸਾਰੇ ਪੰਜਾਬੀ ਫੈਮਿਲੀ ਨਾਲ, ਸਿੱਖ ਫੈਮਿਲੀਆਂ ਨਾਲ ਰਿਲੇਸ਼ਨ ਨੇ, ਮੇਰੇ ਦੋਸਤ ਨੇ, ਤੇ ਮੈਂ ਉਹਨਾਂ ਦੇ ਘਰਾਂ 'ਚ ਜਦੋਂ ਜਾਣਾ ਤੇ ਮੈਂ ਦੇਖਦਾ, ਮਹਿਸੂਸ ਕਰਦਾ ਕਿ ਸਾਡੇ ਹਿੰਦੂ ਪਰਿਵਾਰਾਂ ਦਾ ਤੇ ਉਹਨਾਂ ਦਾ ਕੀ ਫਰਕ ਆ। ਕਹਿੰਦਾ ਵੀ ਉਹ ਬਹੁਤ ਵਧੀਆ ਤੇ ਚੜ੍ਹਦੀ ਕਲਾ 'ਚ ਰਹਿੰਦੇ ਆ, ਇੰਨੇ ਉਹਨਾਂ ਤੇ ਕਸ਼ਟ ਆਏ ਕੌਮ ਤੇ। ਤੇ ਮੈਂ ਦੇਖਿਆ ਇੱਕ ਦਿਨ ਵੀ ਉੱਥੇ ਨਿੱਕਾ ਜਿਹਾ ਨਿਆਣਾ ਸੀ, ਉਹ ਘਰ 'ਚ ਤੁਰ ਲੱਗਿਆ, ਤਲਕ ਕੇ ਡਿੱਗ ਪਿਆ, ਤੇ ਸਾਰੇ ਪਰਿਵਾਰ ਦੇ ਮੈਂਬਰ ਜਿਹੜੇ ਸੀ ਉਹ ਉੱਥੇ ਹੱਸਣ ਖੇਡਣ 'ਚ ਲੱਗੇ ਵੀ ਉੱਠ ਖੜ, ਆਪੇ ਉੱਠੂਗਾ, ਰਹਿਣ ਦੇ, ਛੇੜੀ ਨਾ। ਕਿਸੇ ਨੇ ਉਹਨੂੰ ਪੁੱਠਾ ਬੋਲਿਆ, ਕਿਸੇ ਨੇ ਸਿੱਧਾ ਬੋਲਿਆ, ਪਰ ਸਾਰਿਆਂ ਨੇ ਉਹਨੂੰ ਹੱਲਾਸ਼ੇਰੀ ਵੀ ਦਿੱਤੀ, ਸਾਰਿਆਂ ਨੇ ਉਹਨੂੰ ਸਹਿਯੋਗ ਵੀ, ਉਹਨੂੰ ਥਾਪੜਾ ਜਿਹਾ ਵੀ ਦਿੱਤਾ, ਤੇ ਉਹ ਖੜਾ ਵੀ ਆਪੇ ਹੋਇਆ। ਮੈਂ ਕਹਿੰਦਾ ਸੋਚ ਰਿਹਾ ਸੀ ਵੀ ਜੇ ਸਾਡੇ ਘਰ 'ਚ ਨਿਆਣਾ ਡਿੱਗ ਪਵੇ ਤਾਂ ਜਦੀ ਰੌਲਾ ਪੈ ਜਾਂਦਾ, ਅਰੇ ਛੇਤੀ ਛੇਤੀ ਡਾਕਟਰ ਕੋ ਬੁਲਾਓ, ਇਸਕੋ ਉਠਾਓ, ਅਰੇ ਪੱਟੀ ਕਰਾ ਕੇ ਲੈ ਕੇ ਆਓ, ਜੇ वो ਕਹਿੰਦਾ ਉਧਰ ਉਹਨਾਂ ਨੇ ਫਿਕਰ ਹੀ ਨਹੀਂ ਕੀਤੀ। ਸੋ ਨਿਆਣਿਆਂ ਦੀ ਪਰਵਰਿਸ਼, ਉਵੇਂ ਹੀ ਸਾਡੀ ਕੌਮ ਦੇ ਵਿੱਚ ਸਾਡੀ ਪਰਵਰਿਸ਼ ਜਿਹੜੀ ਸੀ ਉਹ ਇਉਂ ਕੀਤੀ ਜਾਂਦੀ ਸੀ ਕਿ ਭਵਿੱਖ ਵਿੱਚ ਇਹਨੇ ਵੱਡਾ ਹੋਣਾ, ਇਹਨੂੰ ਵੱਡੇ ਸੰਕਟ, ਬੜੀਆਂ ਔਖਾਂ ਦਾ ਸਾਹਮਣਾ ਕਰਨਾ ਪਊ। ਅੱਜ ਸਾਨੂੰ ਢੇਰੀ ਢਾਉਣ ਵਾਲੇ ਨਲਾਇਕ, ਅਯੋਗ ਤੇ ਨਿੱਕੀ ਨਿੱਕੀ ਗੱਲ ਤੇ ਰੋਂਦੂ ਜੇ ਬੱਚੇ ਇਉਂ ਬਣਨ ਲਈ ਮਾਹੌਲ ਸਿਰਜਿਆ ਜਾ ਰਿਹਾ। ਤੇ ਜਿਹੜਾ ਸਿਰ ਕੱਢਦਾ, ਜਿਹੜਾ ਸਿਰ ਚੱਕਦਾ, ਉਹਨੂੰ ਡਰਾਉਣ ਲਈ ਕੋਈ ਨਾ ਕੋਈ ਰਿਸ਼ਤੇਦਾਰੀ ਚੋਂ ਆ ਜਾਂਦਾ, ਬੋਲੀ ਨਾ। ਇਹ ਸਾਡੇ ਵਰਗੀ ਕੌਮ ਜਿਹਨੂੰ ਪੈਰ ਪੈਰ ਤੇ
ਸੱਚੇ ਸੁੱਚੇ ਅਖਲਾਕ ਵਾਲੇ ਮਰਦ ਸੂਰਮਿਆਂ ਦੀ ਲੋੜ ਹੈ। ਉਹ ਕੌਮ ਇਹੋ ਜਿਹੇ ਮਾਹੌਲ 'ਚ ਕਿਵੇਂ ਸਰਵਾਈਵ ਕਰ ਸਕੂਗੀ? ਸੋ ਅਣਖ ਵਾਲੇ, ਗੈਰਤ ਵਾਲੇ, ਗੁਣਾਂ ਵਾਲੇ ਬੱਚੇ ਜਿਹੜੇ ਆ ਉਹ ਕਿਵੇਂ ਕਿਵੇਂ ਬਣਾਉਣੇ ਆ, ਇਹ ਸਾਨੂੰ ਸਿੱਖਣਾ ਪਊਗਾ। ਸਰਦਾਰ ਗੰਡਾ ਸਿੰਘ, ਜਿਨ੍ਹਾਂ ਦੀ ਕਿਤਾਬ ਆ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਮੈਂ ਇੱਥੇ ਕੱਲ ਪਰਸੋਂ ਸਾਡੇ ਕੁਝ ਵਿਦਵਾਨ ਸੱਜਣਾ ਪ੍ਰੋਫੈਸਰ ਸਾਹਿਬਾਨ ਜੁੜੇ ਮੇਰੇ ਘਰ। ਮੈਂ ਉਹਨਾਂ ਨੂੰ ਉਹ ਜਦੋਂ ਗੱਲ ਚੱਲੀ, ਮੈਂ ਕਹਿੰਦੇ ਵੀ, ਮੈਂ ਕਿਹਾ ਮੇਰੇ ਇੱਥੇ ਬਹੁਤ ਕਿਤਾਬਾਂ ਨੇ ਪਰ ਇਹ ਮੈਨੂੰ ਸਭ ਤੋਂ ਪਿਆਰੀ ਲੱਗਦੀ ਆ ਕਿਉਂਕਿ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦਾ ਜੀਵਨ ਬਚਪਨ ਤੋਂ ਲੈ ਕੇ ਜਿਹੋ ਜਿਹਾ ਰਿਹਾ, ਉਹ ਅਣਖ ਗੈਰਤ ਦਾ, ਕੌਮ ਪ੍ਰਸਤੀ ਦਾ ਇੱਕ ਇਹੋ ਜਿਹਾ ਪਹਾੜ, ਇਹੋ ਜਿਹਾ ਉਹਦਾ ਜੀਵਨ ਜਿਹ ਤੋਂ ਪ੍ਰੇਰਨਾ ਲੈਣਾ ਬੜਾ ਚੰਗਾ ਲੱਗਦਾ। ਤੇ ਅੱਜ ਸਾਡੇ ਨਿਆਣਿਆਂ ਨੂੰ ਵਿਆਹ ਸ਼ਾਦੀਆਂ ਮੌਕੇ ਕਿਹਾ ਕੀ ਜਾ ਰਿਹਾ ਕਿ ਫਲਾਨਾ ਗਾਣਾ ਲਾਵਾਂਗੇ ਤੂੰ ਉੱਤੇ ਨੱਚੀ। ਸਾਨੂੰ ਨਚਾਰ ਬਣਾਇਆ ਜਾ ਰਿਹਾ। ਇਹ ਨਹੀਂ ਕਿ ਖੁਸ਼ੀਆਂ ਨਹੀਂ ਮੰਨਣੀਆਂ ਚਾਹੀਦੀਆਂ, ਪਰ ਜਦੋਂ ਕੌਮ ਜਿਹੜੀ ਆ ਉਹਨੂੰ ਲੋੜ ਹੀ ਹੋਰ ਚੀਜ਼ਾਂ ਦੀ ਆ, ਜਦੋਂ ਕੌਮ ਦੇ ਪ੍ਰਾਇਓਰਟੀਜ਼ ਹੋਰ ਨੇ, ਉਦੋਂ ਸਾਨੂੰ ਸੋਚਣਾ ਪਊਗਾ ਕਿ ਅਸੀਂ ਕਿਹੜੇ ਰਾਹ ਤੁਰਨਾ। ਜਿਸ ਤਰੀਕੇ ਨਾਲ ਸਾਡੀ ਕੌਮ ਦੇ ਬੱਚਿਆਂ ਨੂੰ ਗੁੰਮਰਾਹ ਕਰਕੇ ਉਹਨਾਂ ਨੂੰ ਆਪਦੀ ਹੀ ਕੌਮ ਦੇ ਖਿਲਾਫ ਭੁਗਤਾਇਆ ਜਾ ਰਿਹਾ, ਗਦਾਰ ਬਣਾਇਆ ਜਾ ਰਿਹਾ, ਇਹਨੂੰ ਸਮਝਾਉਣਾ ਪਊਗਾ। ਇੱਥੇ ਸਮਾਪਤੀ ਆ ਜੀ, ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।